दुकान में हाथ मत पकड़ा कर, तंबू में ही आ जाया कर। तंबू च भी आ जाऊंगा। पहला कल्लियां बैठ के गल्लां तां कर लिए दो प्यार दियां। थोड़ा की भरोसा कदों तंबू पट के बहु बीट हो जाओ इथों। नब्ज ठीक है, बस दवाई लेंदे रहो ਜਿਹੜੀ ਦੱਸੀ ਹੈ। ਉਹ ਮੈਨੂੰ ਲੱਗਦਾ ਆਪਾਂ ਡਾਕਟਰ ਕੋ ਆ ਗਏ। ਉਹ ਨਹੀਂ ਭਾਜੀ, ਮੈਰਿਜ ਵੀ ਹੋਈ ਹੈ। ਇਹ ਤਾਂ ਕਦੇ ਕਦੇ ਜਾਣ ਪਛਾਣ ਦੇ ਮਰੀਜ਼ ਚੈੱਕ ਕਰ ਲਈਦੇ ਆ। ਤੁਸੀਂ ਦਵਾਈ ਲੈਂਦੇ ਰਹੋ ਹੈ। ਦਵਾਈ ਨਾ ਭੁੱਲਿਓ। ਹਾਂ, ਇੱਥੇ ਰਿਸ਼ਤੇ ਕੌਣ ਕਰਾਉਂਦਾ ਜੀ? ਆਪਾਂ ਹੀ ਕਰਾਉਨੇ ਜੀ। ਆਓ ਬੈਠੋ। ਆਜੋ ਆਜੋ। ਤੁਸੀਂ ਤਿੰਨਾਂ ਨਹੀਂ ਵਿਆਹ ਕਰਾਉਣਾ? ਉਹ ਨਾ ਜੀ, ਪਹਿਲਾਂ ਇੱਕ ਕਰਾਓ, ਜੇ ਉਹ ਠੀਕ ਨਿਕਲ ਗਿਆ ਤੇ ਬਾਕੀ ਦੋ ਵੀ ਕਰਾ ਲਾਂਗੇ। ਬਾਈ ਦੇ ਵੇ, ਮੁੰਡਾ ਕੌਣ ਹੈ ਤੁਹਾਡੇ ਚੋਂ? ਤਿੰਨੋਂ ਮੁੰਡੇ ਹੀ ਆ। ਤੂੰ ਬਈ? ਮੇਰਾ ਮਤਲਬ ਵਿਆਹ ਵਾਲਾ ਮੁੰਡਾ ਕੌਣ ਹੈ? ਭਾਜੀ ਮੈਂ ਕਰਾਉਣਾ ਜੀ, ਮੈਂ ਉਹ ਵਿਆਹ ਵਾਲਾ ਮੁੰਡਾ। ਕੁੜੀ ਕਿਹੋ ਜਿਹੀ ਚਾਹੀਦੀ ਤੁਹਾਨੂੰ? ਜਿਹੋ ਜੀ ਉੱਠ ਕੇ ਗਈ ਹੈ ਜੀ, ਜੇ ਇਹੋ ਜੀ ਹੋ ਜੇ ਤੇ। ਇਹ ਤਾਂ ਬੁੱਕ ਹੈ, ਕੋਈ ਹੋਰ ਚੋਇਸ ਦੱਸੋ। ਹੋਰ ਬਸ ਫਿਰ ਕੁੜੀ ਹੋਵੇ ਤੇ ਸਾਹ ਚੱਲਦੇ ਹੋਣ। ਉਹ ਐਂ ਤਾਂ ਭਾਈ ਸਾਹਿਬ ਅਸੀਂ ਚੈੱਕ ਕਰਾ ਕੇ ਦੇਵਾਂਗੇ, ਹੋਰ ਵੈਂਟੀਲੇਟਰ ਤੋਂ ਲਾ ਕੇ ਥੋੜਾ ਕੁੜੀ ਦੇ ਲਾਵਾਂ ਫਿਰ ਕਰਾ ਦਾਂਗੇ ਤੁਹਾਡੇ ਨਾਲ। ਭਾਜੀ ਟੱਬਰ ਆ ਜੀ ਆਪਣਾ, ਸੁਖਨਾ ਕਾਫੀ ਵੱਡਾ। 10 ਕਿੱਲੇ ਵੀ ਆਉਂਦੇ ਨੇ ਜੀ ਮੁੰਡੇ ਦੇ ਹਿੱਸੇ। ਕਮਾਲ ਹੈ ਯਾਰ, ਐਡਾ ਖਾਨਦਾਨੀ ਮੁੰਡਾ, ਤੈਨੂੰ ਮੈਰਿਜ ਬਿਊਰੋ ਤੇ ਆਉਣ ਦੀ ਕੀ ਲੋੜ ਸੀ? ਤੁਹਾਡੇ ਤਾਂ ਕੁੜੀ ਵਾਲੇ ਅੱਗੇ ਪਿੱਛੇ ਭੱਜਦੇ ਹੋਣੇ ਚਾਹੀਦੇ ਆ। ਉਹ ਭਾਜੀ ਅਸਲ 'ਚ ਨਾ ਸਾਡਾ ਇਲਾਕੇ 'ਚ ਨਾਂ ਬਹੁਤ ਆ ਜੀ, ਇੱਥੇ ਕੁੜੀ ਵਾਲੇ ਦਾਜ ਦੂਜ ਦੇਣ ਦਾ ਧੱਕਾ ਬਹੁਤ ਕਰਦੇ ਆ ਜੀ। ਇਸੇ ਕਰਕੇ ਵਿਆਹ ਉੱਥੇ ਕਰਾਉਣਾ ਜੀ ਜਿੱਥੇ ਕੋਈ ਜਾਣਦਾ ਹੀ ਨਾ ਹੋਵੇ। ਚੁੱਪ ਚਪੀਤੇ। ਓ ਹੋ ਇੰਨੇ ਉੱਚੇ ਵਿਚਾਰ ਯਾਰ। ਬਸ ਲੈ ਤੁਸੀਂ ਐਂ ਕਰੋ, ਆਹ ਆਪਣਾ ਐਡਰੈਸ ਲਿਖ ਦਿਓ, ਮੈਂ ਕੁੜੀ ਵਾਲੇ ਤੁਹਾਡੇ ਘਰੇ ਭੇਜਦਾ ਕੱਲ ਨੂੰ। ਉਹ ਭਾਜੀ ਆਪਾਂ ਕਾਹਨੂੰ ਕੁੜੀ ਵਾਲਿਆਂ ਨੂੰ ਖੱਜਲ ਕਰਨਾ, ਆਪਾਂ ਆਪ ਚੱਲ ਵੜਾਂਗੇ ਜਿੱਥੇ ਜਾਣਾ। ਇੱਕ ਵਿਚਾਰੇ ਨੇ ਕੁੜੀ ਦੇਣੀ, ਉੱਤੋਂ ਤੇਲ ਫੂਕ ਕੇ ਆਉਣਗੇ ਜੀ। ਇੰਨੀ ਉੱਚੀ ਸੋਚ ਤੇਰੀ ਯਾਰ, ਤੇ ਹਾਲੇ ਤੱਕ ਕੁਆਰਾ ਕਿਵੇਂ ਫਿਰਦਾ? ਸੋਚ ਨਹੀਂ ਮਰਵਾਇਆ ਜੀ। ਲੈ ਫਿਰ ਹੁਣ ਤੇਰਾ ਵਿਆਹ ਕਰਾਉਣ ਦੀ ਜ਼ਿੰਮੇਵਾਰੀ ਮੇਰੀ, ਚਾਹੇ ਮੈਨੂੰ ਆਪਣੀ ਫੀਸ ਵੀ ਛੱਡਣੀ ਪਵੇ। ਆਹ ਫੜ ਵਿਜ਼ਿਟਿੰਗ ਕਾਰਡ, ਤੂੰ ਮੈਨੂੰ ਕੰਟੈਕਟ ਕਰ ਲੈ। ਹਾਂ ਕਾਰਡ ਪਾ ਬੈਗ 'ਚ। ਠੀਕ ਹੈ ਭਾਜੀ ਬਹੁਤ ਮਿਹਰਬਾਨੀ ਜੀ, ਬਸ ਖਿਆਲ ਰੱਖਿਓ ਜੀ ਭਾਜੀ। ਬਿਲਕੁਲ, ਮੈਂ ਪਰਵਾਹ ਨਾ ਕਰੋ। ਮਿਹਰਬਾਨੀ ਭਾਜੀ। ਸਤਿ ਸ਼੍ਰੀ ਅਕਾਲ। ਫਿਕਰ ਨਾ ਕਰੇ ਹੁਣ ਮੇਰੇ ਹੁੰਦੇ ਕੋਈ। ਮੈਨੂੰ ਲੱਗਦਾ ਬਣ ਜੂ ਗੱਲ ਆਪਣੀ ਤੇ। ਓ ਯਾਰ ਇਹਨੂੰ ਪਤਾ ਤਾਂ ਨਹੀਂ ਲੱਗ ਜੂ ਆਪਾਂ ਨੇ ਛਿੜੀ। ਉਹ ਆਏ ਯਾਰ ਕਿਵੇਂ ਪਤਾ ਲੱਗ ਜੂ? ਐ ਪਤਾ ਲੱਗਦਾ ਕੋਈ ਆਪਾਂ ਸ਼ਕਲ ਤੋਂ ਕਿਤੇ ਐਂ ਲੱਗਦੇ ਆ। ਲੈ ਦੱਸ ਇਹਨੂੰ ਯਾਰ ਕੀ ਕਹੀ ਜਾਂਦਾ ਹੈ। ਉਹ ਬੱਲੀ ਆ ਗਿਆ ਤੂੰ। ਤੇਰਾ ਭਲਾ ਕੀ ਕਹਿੰਦੇ? ਕਹਿੰਦੇ ਮਿਲ ਕੇ ਚੰਗਾ ਲੱਗਿਆ। ਵਧੀਆ ਯਾਰ, ਲੋਕਾਂ ਦੇ ਰਿਸ਼ਤੇ ਕਰਾਉਂਦੇ ਕਰਾਉਂਦੇ ਅੱਜ ਆਪਦਾ ਵੀ ਹੋਣ ਲੱਗਿਆ। ਉਹ ਤੁਸੀਂ ਅਜੇ ਗਏ ਨਹੀਂ? ਸਤਿ ਸ਼੍ਰੀ ਅਕਾਲ ਵੀਰ, ਸੌਰੀ ਯਾਰ। ਸੌਰੀ ਕਿਉਂ? ਬਾਈ ਸਾਨੂੰ ਪਤਾ ਨਹੀਂ ਲੱਗਾ ਯਾਰ, ਤੂੰ ਇਹਦਾ ਮਾਲਕ ਆ। ਉਹੀ ਬੋਲੀ ਜਾਂਦੇ ਸੀ ਆਪਾਂ। ਉਹ ਯਾਰ ਕਿੱਡਾ ਡਾਊਨ ਟੂ ਅਰਥ ਬੰਦਾ, ਕੋਈ ਗਲਤੀ ਵੀ ਨਹੀਂ ਕੀਤੀ ਫਿਰ ਵੀ ਸੌਰੀ ਮੰਗੀ ਜਾਂਦਾ। ਇਹ ਵੀ ਆਪਣੇ ਕੋਲ ਰਿਸ਼ਤੇ ਵਾਸਤੇ ਆਏ ਨੇ, ਬੜੇ ਵਧੀਆ ਸਰਦਾਰਾਂ ਦਾ ਮੁੰਡਾ, ਇੰਨਾ ਡਾਊਨ ਟੂ ਅਰਥ ਹੈ। ਕਹਿੰਦਾ ਕੁੜੀ ਗਰੀਬ ਘਰ ਦੀ ਲਿਆ ਦੋ, ਚਾਹੇ ਤਿੰਨਾਂ ਕੱਪੜਿਆਂ 'ਚ ਲੈ ਜਾਊਗਾ। ਫਿਰ ਤਾਂ ਆਪਾਂ ਨੂੰ ਉਹ ਵਾਲਾ ਕਰਾ ਦੇਣਾ ਰਿਸ਼ਤਾ। ਉਹ ਰਾਮੇ ਅੰਕਲ ਦੀ ਕੁੜੀ ਦਾ ਨਾ। ਲਓ ਵੀ ਹੋ ਜਾਓ ਤਿਆਰ, ਹੋ ਗਿਆ ਸਮਝੋ ਰਿਸ਼ਤਾ ਤਾਂ। ਬਸ ਵੀਰੇ ਤੁਹਾਡੇ ਨੇ ਛੱਡਿਆ ਸਾਰਾ ਕੁਝ। ਆਹ ਜੀ ਮੁੰਡਾ। ਮੁੰਡਾ ਤਾਂ ਸੋਹਣਾ ਹੈ। ਉਹ ਤਾਂ ਠੀਕ ਹੈ, ਪਰ ਇਹਨਾਂ ਸਹਿਮਿਆ ਕਿਉਂ ਬੈਠਾ? ਉਹ ਤਾਇਆ ਜੀ, ਅਮੀਰ ਘਰਾਂ ਦੇ ਜਵਾਕ ਥੋੜੇ ਸਲੀਕੇ ਵਾਲੇ ਹੁੰਦੇ ਨੇ, ਇਹ ਸ਼ਰਮੀਲੇ ਹੀ ਹੁੰਦੇ ਨੇ। ਜੀਜੇ ਦੀ ਫੋਟੋ ਫੇਸਬੁੱਕ ਤੇ ਪਾ ਦਾਂ? ਓਏ ਖੜ ਜਾ ਪਤੰਦਰਾ, ਇੰਨੀ ਕਾਲੀ ਨਾ ਕਰ। ਮੁੰਡੇ ਦੀ ਡਿਮਾਂਡ ਕੋਈ ਨਹੀਂ ਹੈਗੀ ਜੀ, ਕਹਿੰਦਾ ਬਸ 2 ਜੋੜੇ 'ਚ ਕੁੜੀ ਚਾਹੀਦੀ ਆ। ਭੋਰਾ ਚਾਹ 'ਚ ਮਿੱਠਾ ਭਾਵੇਂ ਵੱਧ ਪਵਾ ਲਿਓ। ਦੇਖੋ ਜੀ, ਤੁਸੀਂ ਐਂ ਸਮਝੋ ਵੀ ਕਰਾਲੀ ਦੀ ਧਰਤੀ ਤੇ ਰੱਬ ਖੁਦ ਉਤਰ ਕੇ ਆਇਆ। ਮੁੰਡੇ ਨੂੰ ਜ਼ਮੀਨ ਕਿੰਨੀ ਕਾਉਂਦੀ ਹੈ? 10 ਕਿੱਲੇ ਜੀ। ਆਹ ਦੇਖ ਲਓ ਕਿੰਨੀ ਹਲੀਮੀ ਦੇ ਨਾਲ ਕਿਹਾ 10 ਕਿੱਲੇ ਜੀ। ਨਹੀਂ ਮੇਰੇ ਵਰਗੇ ਦੇ ਕੋਲੇ 50-60 ਗਜ ਦਾ ਪਲਾਟ ਹੁੰਦਾ ਹੈ, ਜਾ ਕੇ ਪਲਾਟ ਤੇ ਲਾਈਵ ਹੋ ਜਾਂਦਾ ਫੇਸਬੁੱਕ ਤੇ। ਆਹ ਦੇਖੋ ਜੀ, ਮੈਂ ਅੱਜ ਆਪਣੇ ਫਾਰਮ ਹਾਊਸ ਤੇ ਆਇਆ ਹੋਇਆ। ਮੈਂ ਕਿਹਾ ਨਹੀਂ ਸੀ ਬਈ ਲਾਵਾ ਫੇਰੇ ਵਾਲੇ ਰਿਸ਼ਤੇ ਵਧੀਆ ਕਰਾਉਂਦੇ ਨੇ। ਅਸੀਂ ਤਾਂ ਇਹ ਚਾਹੁੰਦੇ ਆ ਬਸ ਇੱਕ ਵਾਰ ਗਰੀਬ ਦੀ ਧੀ ਮੁੰਡੇ ਨੂੰ ਪਸੰਦ ਆਏ। ਬਿਲਕੁਲ ਆਉ ਜੀ। ਲੈ ਬਈ ਅੱਛਾ ਕੋਚਾ ਲੈ ਇਹਦਾ ਦੇਵਤਾ ਮੁੰਡਾ ਜੀ। ਯਾਰ ਤੈਨੂੰ ਮੁੱਕਾ ਕਿਉਂ ਆਈ ਜਾਂਦਾ? ਮੈਨੂੰ ਤੋਤ ਲੱਗੀ ਯਾਰ ਹੁਣ ਤੈਨੂੰ ਭੁੱਕੀ ਕਿੱਥੋਂ ਲਿਆ ਕੇ ਦਵਾਂ? ਚਾਹ ਪੀ ਛੇਤੀ ਘਰੋਂ ਕਰੀ ਚੱਲੀਏ। ਟਾਈਮ ਟਪਾ ਟਾਈਮ। ਕੋਈ ਗੱਲ ਨਹੀਂ। ਮੁੰਡੇ ਦੇ ਹੱਥ ਕਿਉਂ ਕੰਬ ਰਹੇ ਆ? ਮੁੰਡਾ ਸ਼ਰੀਫ ਹੀ ਬਹੁਤ ਹੈ ਨਾ ਜੀ। ਕੁੜੀ ਨੂੰ ਪਹਿਲੀ ਵਾਰ ਦੇਖਿਆ, ਮੈਨੂੰ ਲੱਗਦਾ ਅੱਖਾਂ ਕੰਬਣੀ ਛਿੜ ਗਈ। ਮੁਰਗੀ ਪੈ ਗਈ, ਜੁੱਤੀ ਕੱਢ ਛੇਤੀ। ਕੀ ਹੋ ਗਿਆ ਇਹਨੂੰ? ਚੀਜ਼ਾਂ ਮਾਰ ਜੂ, ਫੇਸਬੁੱਕ ਤੇ ਫੋਟੋ ਕਿਦੀ ਪਾਏਗਾ ਤੂੰ? ਮਿਰਗੀ ਮੁਰਗੀ ਨਹੀਂ, ਇਹਨੂੰ ਤਾਂ ਤੋੜ ਲੱਗਦੀ ਆ। ਮੁੰਡਾ ਨਸ਼ੇ ਕਰਦਾ। ਪਤਾ ਨਹੀਂ ਜੀ, ਅਸੀਂ ਤਾਂ ਵਜੇ ਕੱਲ ਹੀ ਮਿਲੇ। ਓਏ ਇਹੋ ਜਿਹੇ ਰਿਸ਼ਤੇ ਕਰਾਉਂਦੇ ਆ ਤੁਸੀਂ? ਬੰਦੇ ਨੂੰ ਬਿਨਾਂ ਚੈੱਕ ਕੀਤੇ ਰੱਬ ਦੱਸੀ ਜਾਂਦੇ ਆ।
ਅਸੀਂ ਕਿਹੜਾ ਰੱਬ ਦੇਖਿਆ ਜੀ ਸਾਨੂੰ ਤਾਂ। ਚੱਕ ਕੇ ਲੈ ਜਾਓ ਆਪਣੇ ਰੱਬ ਨੂੰ ਇੱਥੋਂ, ਨਹੀਂ ਤਾਂ ਪੁਲਿਸ ਬੁਲਾਵਾ। ਚਲੋ ਭੱਜੋ, ਚਲੋ ਦਬਾਓ, ਛੇਤੀ ਚੱਕ ਲੋ, ਨਹੀਂ ਤਾਂ ਕੱਲ ਨੂੰ ਖਬਰਾਂ ਛਪ ਜਾਣੀ ਵੀ ਕਰਾਲੀ ਚ ਰੱਬ ਕੁੱਟਿਆ ਗਿਆ। ਚਲੋ ਚਲੋ ਦਬਾਓ ਜੋ ਇੱਥੋਂ। ਰੱਬ ਦੀ ਬੇਇੱਜ਼ਤੀ ਨਾ ਕਰਾ ਦਈਏ। ਉਹ ਮੈਂ ਤਾਂ ਪਹਿਲੀ ਰੋਕਦਾ ਸੀ ਨਾ ਜਾਓ। ਤੇਰਾ ਦਿਮਾਗ ਠੀਕ ਹੈ? ਤੂੰ ਬੋਲੀ ਕੀ ਜਾਨਾ? ਉਹੀ ਜੋ ਆ ਫੋਟੋ ਬੋਲ ਰਹੀ ਹੈ। ਓਏ ਵਿਆਹ ਕਰਾ ਲੈ, ਤੈਨੂੰ 2 ਕਿੱਲੇ ਦਵਾ ਦੂੰ। ਤੂੰ ਛੱਤਰ ਨਾ ਖਾਲੀ। ਇੱਜ਼ਤ ਕੀ ਰਹੀ ਸ਼ਹਿਰ 'ਚ ਮੇਰੀ? ਇੱਜ਼ਤ ਤਾਂ ਪਹਿਲਾਂ ਵੀ ਨਹੀਂ ਰਹੀ ਤੇਰੀ ਸ਼ਹਿਰ ਚ ਆ ਨਸ਼ੇੜੀ ਕਰਕੇ ਵੀ ਤੂੰ ਨਸ਼ੇੜੀਆਂ ਦੇ ਵਿਆਹ ਕਰਾਉਣਾ। 2-4 ਦਿਨ ਦੀ ਤਾਂ ਗੱਲ ਐ, ਇਹਨੂੰ ਸਮਝਾ ਯਾਰ ਕੁਛ। ਦੇਖ ਵੀਰ, ਮੈਨੂੰ ਜ਼ਿਆਦਾ ਸਮੇਂ ਤੇ ਲੱਗੀ ਨਹੀਂ, ਪਰ ਇਹਨਾਂ ਜ਼ਰੂਰ ਪਤਾ ਲੱਗ ਗਿਆ ਵੀ ਜੇ ਤੈਨੂੰ ਥੋੜੀ ਬਹੁਤੀ ਜ਼ਮੀਨ ਮਿਲ ਜੂ ਤਾਂ ਤੇਰੀ ਮਸ਼ੂਕ ਨਾਲ ਵਿਆਹ ਹੋ ਜਾਊਗਾ। ਇਹੀ ਮੈਂ ਕਹਿਣਾ ਇਹਨੂੰ। ਪਰ ਯਾਰ ਐਸਾ ਕਿਹੜਾ ਠਰਕੀ ਮੁੰਡਾ ਜਿਹੜਾ ਮੁੰਡੇ ਨਾਲ ਵਿਆਹ ਕਰਾਉਣ ਨੂੰ ਮੰਨ ਗਿਆ? ਤੂੰ ਹੁਣ ਮੇਰੀ ਗੱਲ ਸੁਣ ਲੋ ਸਾਲਿਓ, ਅਸੀਂ ਅਮਲੀ ਆ, ਕੋਈ ਪਰੌਂਠੇ ਨਹੀਂ। ਓਏ ਲਾਵਾਂ ਫੇਰੇ ਲਾਵਾਂ ਤੇਰੇ ਯਾਰ, ਕਹਿ ਜਾ ਮੈਰਿਜ ਬਿਊਰੋ ਖੋਲਿਆ ਤੁਸੀਂ। ਓ ਯਾਰ ਨਕਲੀ ਵਿਆਹ ਕਰਾਉਣਾ ਹੈ। ਉਹ ਕੋਈ ਨਕਲੀ ਨੁਕਲੀ ਵਿਆਹ ਨਹੀਂ ਕਰਾਉਣਾ। ਚਲੋ ਗੁੱਲੀ, ਸਮਾਨ ਚੱਕ ਆਪਣਾ, ਚੱਲੀਏ। ਆਪਾਂ ਕੁਝ ਲੈ ਕੇ ਨਹੀਂ ਆਏ। ਉਹ ਇਹਨਾਂ ਲਈ ਚੱਕ ਲਾ। ਉਹ ਯਾਰ ਇਹਦਾ ਮਤਲਬ ਇਹ ਥੋੜਾ ਸੀ ਤੁਹਾਡੇ ਕੋਲ ਰਿਸ਼ਤਾ ਲੈ ਕੇ ਆਇਆ ਤੇ ਜਿਹਦੇ ਨਾਲ ਮਰਜ਼ੀ ਤੋੜ ਦੋ। ਤੁਰਨ ਮੈਂ ਵੀ ਨਹੀਂ ਲੱਗਿਆ ਤੇਰੇ ਨਾਲ। ਅੱਜ ਕੱਲ ਤਾਂ ਬੰਦਿਆਂ ਦਾ ਭਰੋਸਾ ਨਹੀਂ। ਤੂੰ ਤਾਂ ਫੇਰ ਨਸ਼ੇੜੀ ਆ। ਐਵੇਂ ਖਾਦੀ ਪੀਤੀ 'ਚ ਮੇਰੇ ਤਾਂ ਪਾ ਲਿਆ ਫੇਰ। ਉਹ ਹੈਲੋ, ਉਹ ਮੈਨੂੰ ਭੁੱਕੀ ਦੀ ਤੋੜ ਲੱਗਦੀ ਆ, ਬੰਦੇ ਦੀ ਨਹੀਂ। ਉਹ ਤੁਸੀਂ ਦੋਵੇਂ ਆਕੜ 'ਚ ਆਪਣਾ ਨੁਕਸਾਨ ਕਰਾ ਬੈਠੋਗੇ। ਦੇਖ, ਤੇਰਾ ਜ਼ਮੀਨ ਬਿਨਾਂ ਵਿਆਹ ਨਹੀਂ ਹੋਣਾ ਤੇ ਉਹਦਾ ਜੇ ਵਿਆਹ ਨਾ ਹੋਇਆ ਤੇ ਜ਼ਮੀਨ ਨਹੀਂ ਮਿਲਣੀ। ਉਹ ਯਾਰ ਹਾਲੇ ਤਾਂ ਮੈਨੂੰ ਫੇਰ ਨਸ਼ੇੜੀ ਦੇ ਨਾਂ ਨੂੰ ਕੋਈ ਕੁੜੀ ਦੇ ਦੂਗਾ। ਜੇ ਆ ਕੱਲ ਨੂੰ ਪਰੌਂਠੇ ਵਾਲੀ ਗੱਲ ਫੈਲ ਗਈ ਨਾ, ਕਿਸੇ ਨੇ ਆਪਣੀ ਕੁੜੀ ਤਾਂ ਕੀ ਮੁੰਡਾ ਨਹੀਂ ਲਾਗੇ ਲੱਗਣ ਦੇਣਾ। ਯਾਰ ਤੁਸੀਂ ਆਹ ਦੇਖੋ, ਆ ਸਾਡੇ ਤੋਂ ਬਿਨਾਂ ਕੋਈ ਕਹਿ ਦੂ ਤੁਸੀਂ ਘਰ ਵਾਲਾ ਘਰ ਵਾਲੀ ਨਹੀਂ। ਮੇਰੀ ਗੱਲ ਸੁਣ, ਇਹਨੂੰ ਵਿਆਹ ਕੇ ਆਪਣੇ ਘਰੇ ਲੈ ਜਾ, ਆਪਣੇ ਭਰਾਵਾਂ ਤੋਂ ਜ਼ਮੀਨ ਲੈ, ਉਹਨਾਂ 10 ਕਿੱਲਿਆਂ ਚੋਂ 2 ਕਿੱਲੇ ਇਹਨੂੰ ਦੇ, ਇਹਦਾ ਮਿਹਰ ਨਾਲ ਵਿਆਹ ਹੋ ਜੂ। ਨਾ ਹੁਣ ਤੱਕ ਤਾਂ ਕਿਸੇ ਨੇ ਕੁੜੀ ਦਿੱਤੀ ਨਹੀਂ ਇਹਨੂੰ। ਘਰ ਦੇ ਇਹ ਨਹੀਂ ਪੁੱਛਣਗੇ ਕਿ ਰਾਤੋਂ ਰਾਤ ਕਿਹੜੀ ਕੁੜੀ ਮੰਨ ਗਈ ਵਿਆਹ ਨੂੰ। ਉਹ ਉੱਠੋ ਯਾਰ, ਇਹਨਾਂ ਨਹੀਂ ਕੁਝ ਕਰਨਾ, ਬਸ ਗੱਲਾਂ 'ਚ ਲਾਪਾਈ ਕਰਨੀ ਆ। ਉਹ ਲਾਡੀ ਤੂੰ ਬੈਠ, ਤੂੰ ਐ ਕਰ ਪਿੰਡ ਪਹੁੰਚ, ਤੈਨੂੰ ਪਿੰਡ ਵਾਲਿਆਂ ਦੇ ਸਾਹਮਣੇ ਸੋਹਣੀ ਕੁੜੀ ਦਾ ਰਿਸ਼ਤਾ ਤਾਂ ਆ ਸਕਦਾ ਹੈ। ਓ ਪਹਿਲਾਂ ਮੈਨੂੰ ਇਹ ਦੱਸ ਕਿ ਇਹਦੇ ਪਿੰਡ ਦਾ ਮੂੰਹ ਚੱਕ ਕੇ ਜਾਊਂਗਾ ਕਿਵੇਂ? ਉਹ ਜੇ ਅਸੀਂ ਤੁਹਾਨੂੰ ਘਰ ਦੇ ਬਾਹਰ ਟੈਂਟ ਲਾਉਣ ਦੇਤੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਸਾਡੇ ਕੂਲਰ ਚੱਕ ਲਿਓ। ਮਾਨੇ ਕੋ ਨਹੀਂ ਠਾਇਆ ਥਾਰ ਕੂਲਰ ਸਰਦਾਰ ਜੀ। ਹਾਂ ਵੈਸੇ ਵੀਰ ਜੀ, ਮੈਨੂੰ ਤੇ ਬਹੁਤ ਚੰਗੇ ਘਰ ਦੀਆਂ ਲੱਗ ਰਹੀਆਂ। ਮੈਨੂੰ ਨਹੀਂ ਲੱਗਦਾ ਇਹਨਾਂ ਕੂਲਰ ਚੁੱਕਿਆ ਹੋਣਾ। ਤੇ ਆਪਣੇ ਆਪ ਰੁੜ ਕੇ ਆ ਗਿਆ ਇੱਥੇ। हमने नहीं पता। हमारी हालत तो देखो, हम तो रात में सो रही थी, सुती पड़ी ने कूलर लगा गया कोई। हाँ, सारा ठंड में मर गई हम दोनों। ਕੁੰਗੜ ਕਾ। हाँ, ਚਲੋ ਛੱਡੋ ਨਾ ਵੀਰ ਜੀ, ਉਹ ਵਿਚਾਰੀਆਂ ਠੰਡੀਆਂ ਹੋਈਆਂ ਪਈਆਂ, ਤੁਸੀਂ ਗਰਮ ਹੋਈ ਜਾਂਦੇ ਹੋ। ਹੋਰ ਨਾ ਕਿਤੇ ਸਰਦ ਗਰਮ ਹੋ ਜਾਣ ਵਿਚਾਰੀਆਂ। ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਤੂੰ ਇਹਨਾਂ ਦੀ ਬੜੀ ਸਾਈਡ ਲੈਣ ਲੱਗਿਆ ਹੋਇਆ। ਦਰਅਸਲ ਵੀਰ ਜੀ, ਇਹ ਜਿਹੜਾ ਕੂਲਰ ਹੈ ਨਾ, ਇਹ ਤੁਹਾਡੇ ਛੋਟੇ ਵੀਰ ਨੇ ਲਾਇਆ ਇੱਥੇ। ਉਹ ਤੂੰ ਲਾਇਆ ਇਹਨੂੰ? ਨਹੀਂ, ਇਹ ਸਮਝ ਲਓ ਕਿ ਮੇਰੇ ਕੋਲੋਂ ਲੱਗ ਗਿਆ। ਬਸ ਰਾਤ ਨਾ ਗਰਮੀ 'ਚ ਤੜਪਦੀਆਂ ਮੇਰੇ ਕੋਲੋਂ ਵੇਖੀਆਂ ਨਹੀਂ ਗਈਆਂ, ਮੇਰਾ ਰੋਣਾ ਨਿਕਲ ਗਿਆ, ਮੈਂ ਲਾਤਾ ਲਿਆ ਕੇ। ਕਿ ਅਸੀਂ ਪਿਓ ਪੁੱਤ ਪਹਾੜਾਂ 'ਚ ਸੁੱਤੇ ਪਏ ਸੀ ਤੇ ਸਾਡਾ ਵਰਾਂਡਾ ਸੋਲਨ 'ਚ ਪੈਂਦਾ। ਨਹੀਂ ਨਾ, ਵੇਖੋ ਨਾ ਵੀਰ, ਕੀ ਹੈ ਕਿ ਬੰਦੇ ਐਡਜਸਟ ਕਰ ਜਾਂਦੀ ਹੈ, ਜਨਾਨੀਆਂ ਨੂੰ ਜ਼ਿਆਦਾ ਕੇਅਰ ਚਾਹੀਦੀ ਹੁੰਦੀ ਹੈ। ਸ਼ਾਬਾਸ਼ ਤੇਰੇ, ਜਿਹੜੀ ਵਿਆਹ ਕੇ ਲਿਆ ਉਹ ਤਾਂ ਸੰਭਾਲੀ ਨਹੀਂ ਜਾਂਦੀ, ਲੱਗਿਆ ਬਾਹਰਲੀਆਂ ਨੂੰ ਸੰਭਾਲਣ। ਜੇ ਮੈਨੂੰ ਸੁੱਤਾ ਪੈ ਨੂੰ ਡੇਂਗੂ ਮੱਛਰ ਲੱਗ ਜਾਂਦਾ, ਮੈਨੂੰ ਕਿਹਨੇ ਸਾਂਭਣਾ ਸੀ? ਨਹੀਂ ਨਹੀਂ ਵੀਰ ਜੀ, ਆਹੀ ਤੇ ਗੱਲ ਹੈ। 5 ਵਜੇ ਤੋਂ ਬਾਅਦ ਡੇਂਗੂ ਮੱਛਰ ਹੁੰਦਾ ਹੀ ਨਹੀਂ ਹੈ। 5:30 ਬਹੁਤ ਸੋਚ ਸਮਝ ਕੇ ਤੁਹਾਡੇ ਭਰਾ ਨੇ ਕੂਲਰ ਨੂੰ ਹੱਥ ਪਾਇਆ ਜੇ ਤੇਰੀ ਇਹ ਸਮਝ ਬਾਰੇ ਤੇਰੀ ਘਰ ਵਾਲੀ ਨੂੰ ਸਮਝ ਪੈ ਗਈ ਨਾ ਵੀ ਘਰਦਿਆਂ ਨੂੰ ਗਰਮੀ 'ਚ ਮਾਰ ਕੇ ਬਾਹਰਲੀਆਂ ਨੂੰ ਠੰਡ ਵਰਤਾਉਂਦਾ ਫਿਰਦਾ, ਤੇਰੇ ਖੜੇ ਖੜੇ ਦੇ ਸੈਲ डाउन हो जाने। सरदार जी कूलर थारो ठाके यो लेके आयो, मानना बीच में क्यों घसीटो तुम? माफ करना जी, पैसा खोटा अपना बाणीए ਨੂੰ ਕੀ ਦੋਸ਼। ਉਹ ਕੀ ਬਿਟਰ ਬਿਟਰ ਝਾਕਦਾ ਉਧਰ, ਮਾਰ ਪਿਓ ਨੂੰ ਧੱਕਾ। ਉਹ ਸਾਲਿਆ ਮੈਨੂੰ ਨਹੀਂ ਕੂਲਰ ਨੂੰ। डैडी मैं कहना है यूनियन तो छोटा हाथी ना मंगा लिए। ਜੇ ਛੋਟਾ ਹਾਥੀਏ ਮਗਾਉਣਾ ਆ ਚਿੱਟੇ ਸੂਰ ਦਾ ਮੈਂ 4 ਪਾਉਣਾ। ਚੱਲ ਮਾਰ ਧੱਕਾ। आंटी जी का आगरा बचा के चलो चलो। हमें अपनो ख्याल रखो, हमें तो घाघरों बचा ही लेंगे। ਲਓ ਜੀ, ਮੈਂ ਕੂਲਰ ਕੱਲਾ ਹੀ ਚੁੱਕ ਲਿਆ ਸੀ, ਆ ਪਿਓ ਪੁੱਤ ਕਿੱਲਣ ਲੱਗੇ ਹੋਏ ਨੇ। मैंने तो पहले ही बोलियो थो, इस गांव में कोई भी मानस चोखो को नहीं। को बात नहीं हुकम जी, की में दियो है, कुछ लियो तो नहीं? हाँ, ਚਲੋ ਮੇਰੇ ਕਰਕੇ ਤੁਹਾਨੂੰ ਪਰੇਸ਼ਾਨੀ ਹੋਈ, ਮੇਰੇ ਵੱਲੋਂ ਬਹੁਤ ਬਹੁਤ ਸੌਰੀ। ये भूकुम नान दुन कट्ठे जावा। उड़ा खाट जोड़ रखी, उसके पीछे ना लो। हो क्या बात कर रहे हो, एकदम खुला में ना माँ। ना पहला कहता रहा नहाया कर तो तू तो न्यू कह रही जनो पहली बार कुणबे में आई हो। ना ना, यूं तो पता बाहर ठंडो है ना, बुखार चढ़ गयो तो। बोलो बोलो। हाँ, अरे मारे कुणबे में तो न्यू नहाया करे। ਵੈਸੇ ਸਾਡੇ ਘਰ ਵੀ ਗੁਸਲਖਾਨਾ ਬਹੁਤ ਸੋਹਣੇ, ਤੁਸੀਂ ਚਾਹੋ ਤੇ ਉੱਥੇ ਆ ਕੇ ਨਹਾ ਲਓ। ना ना सरदार जी, इब थारे घर के बाहर पड़े तो ये हालत होगी, भीतर पता नहीं क्या करोगे। ਨਹੀਂ ਨਹੀਂ, ਇਹ ਮੇਰੀ ਗਰੰਟੀ ਹੈ ਤੁਹਾਨੂੰ, ਜਿਹੋ ਜਿਹੀਆਂ ਲੈ ਕੇ ਜਾਵਾਂਗਾ ਨਾ ਉਹ ਜਿਹੀਆਂ ਹੀ ਛੱਡ ਕੇ ਜਾਵਾਂਗਾ। पक्को? ਪੱਕੋ। अम्मा चले? चलो बेटी। ਆਓ ਜੀ। सरदार जी मैं भी चालू।
ਹੁਕਮ ਜੀ ਬੇਨਤੀ ਹੈ ਵੀ ਇੱਥੇ ਨਾਲ ਹੀ ਨਹਿਰ ਹੈ, ਤੁਸੀਂ ਉੱਥੇ ਚੁੱਭੀ ਲਾ ਲਓ ਜਾ ਕੇ। ਅਰੇ ਨਾ ਲੈ ਜਾਓ ਇੱਥੋਂ। ਇਹਨੂੰ ਬਸ ਤੁਸੀਂ ਹੁਣ ਆਪਣਾ ਘਰ ਸਮਝੋ, ਨਿਸ਼ਚਿੰਤ ਹੋ ਜਾਓ ਬਸ। ਇਹ ਕਿਹਨਾਂ ਨੂੰ ਲਈ ਆਉਣਾ ਹੈ? ਗੰਗਾ ਜੀ ਤੇ ਆਪਣੀ ਰਾਧਾ ਅੱਜ ਸਾਹਮਣੇ ਨਵੇਂ ਗਵਾਂਢੀ ਨਹੀਂ ਆਏ ਆਪਣੇ, ਇਹਨਾਂ ਨੇ ਇਸ਼ਨਾਨ ਕਰਨਾ ਸੀ ਤੇ ਮੈਂ ਕਿਹਾ ਚਲੋ ਇੱਥੇ ਹੀ ਕਰ ਲੈਂਦੇ। ਨਾ ਇਸ਼ਨਾਨ ਨੂੰ ਆਪਣੇ ਇੱਥੇ ਮੱਸਿਆ ਲੱਗਦੀ ਹੈ, ਵੱਡਾ ਸਮਾਜ ਸੇਵੀ। ਹਾਂਜੀ ਉਹ ਮੇਰੀ ਘਰ ਵਾਲੀ बड़ी गुस्से वाली लगे थारी घर वाली। हाँ बस घर वालियां तो फिर इदां दी ही हुंदियां जी। मैडम बाथरूम इधर आ जाओ, नहा लो। जाओ मारी लाटो रानी, पहले धमे नहा लियो। पहले मैं नहा लूं अम्मा। बस नहा लियो, मल के चा मैं ते। आ जाओ आ जाओ जी, इधर नहा लियो बाथरूम। अरे मत्थों नोपड़ वाली है सरदार जी। ए अपना बाथरूम है जी, ਇਹਦੇ ਅੰਦਰ ਹੀ ਸਾਰਾ ਤੌਲੀਆ ਤੇ ਹਰਬਲ ਸ਼ੈਂਪੂ ਪਿਆ। ਆ ਜਾਓ ਤੇ ਜੇ ਤੁਸੀਂ ਕਹੋ ਤਾਂ ਮੈਂ ਨਾਲ ਆ ਕੇ ਦਿਖਾ ਦਿੰਦਾ। नहीं सरदार जी, मैं खुद देख लूंगी भीतर। ਉਹਨਾਂ ਨੇ ਨਹਾਣਾ ਸ਼ੁਰੂ ਕਰਤਾ ਤੇ ਤੁਸੀਂ ਇੱਧਰ ਆ ਜਾਓ ਆਂਟੀ ਜੀ ਹੋਣੀ ਦੇ। ठीक है बेटा, ਆ ਜਾਓ चल आ जाओ जी, इधर आ जाओ, बैठो जी। ओए मां, सोफा काटे के? नहीं आंटी जी, फिर कुत्ते की तरह बांध क्यों रखे है? अब वैसे ही प्यार नाल ही बने हैं जी। आंटी जी वैसे तुसी आंटी लगते नहीं है, तुसी पता की लगते हो? राधा दी दीदी और वे छोटी। मारो ब्याह छेती हो गया और राधा के पापा ने भी छेती थी और छेती छेती में राधा होली। ਛੇਤੀ ਛੇਤੀ ਜੀ ਕਮਾਲ ਕਰਦੀ ਤੁਸੀਂ ਵੈਸੇ। ਜੇ ਤੁਹਾਨੂੰ ਕਿਤੇ ਖੁੱਲਾ ਟਾਈਮ ਮਿਲ ਜਾਂਦਾ ਤੁਸੀਂ ਤੇ ਰਾਧਾ ਵਾਲੀ ਅੱਗ ਲਾ ਦੇਣੀ ਸੀ। राधा नहा ले, मैं भी नहा ली हूँ। अब थोड़ा पीछे न हटिए। नालिया जी पानी पसंद आया साडा। आंटी जी तुहाडे लिए भी तौलिया रख देना मैं। बेकना लाई मुड़ के पैंती नहीं सरते। आंटी तौलिया रख देता जी तुहाडे लिए। तुम नहा लो अम्मा। ठीक है, आई बेटा। रखता इब मैं चलूं? नहीं मैं छड़ के आना तुहानू। थारी घर वाली ਐਵੇਂ ਵੈਸੇ ਹੀ ਛੱਡ ਦੇਣੀ ਹੈ। ਆ ਜਾਓ ਵੇਖੋ ਜੀ, ਜਨਾਨੀ ਤੇ ਉਹ ਹੁੰਦੀ ਹੈ ਨਾ ਜਿਹਨੂੰ ਨਹਾ ਕੇ ਸਿਰ ਤੇ ਤੌਲੀਆ ਬੰਨਣਾ ਤੇ ਆਂਦਾ ਹੋਵੇ। ਨਹੀਂ ਜੀ ਆ ਜਾਓ। गंगा हाय नंबर क्यों? के गल सरदारा, नींद ना वे? आपे नींदा उड़ा के ते हुण पुछदे हो नींद नहीं आउंदी? इसमें मारो के कसूर भला? कसूर तां मेरा ही आ। सौ गोगी दी मैं तां टूटी बंद करन गया सी, मैनू की पता सी मेरी अपनी बोलती बंद हो जानी। ना ना सरदारा, गलती मारियो थी, मैं ही कुंडल लगाना भूल गई थी। जिन्ने तुसी सनखे हो ना, ਤੁਹਾਨੂੰ ਤੇ 7-8 ਕੁੰਡੀਆਂ ਲਾਉਣੀਆਂ ਚਾਹੀਦੀਆਂ। 7-8 ਗੰਗਾ, ਇਹ ਗੰਗਾ डैडी तेल पा के चस्सो इदा बाल पट्टे जाने। साले ने सारा सुपना तोड़ के रखता। पै जा आराम नाल। ड्रीम सीक्वेंस। इश्क कमावा
ਅਸੀਂ ਭਾਂਡੇ ਮਾਂਜਦੇ गंगा ए गंगा ਅਰੇ ਸਰਦਾਰ ਜੀ ਥੰਮੇ ਹੋ ਰਿਹਾ अब मेरे ते बहुता ना बरसियो ਅੱਜ ਮੇਰੀ ਘਰ ਵਾਲੀ ਦੀ ਬਰਸੀ ਆ ਦੇਖੋ ਮੈਂ ਤੁਹਾਡੇ ਲਈ ਖੀਰ ਤੇ ਮਾਲਪੂੜੇ ਲੈ ਕੇ ਆਇਆ ਥਾਰੋ ਘਰ ਵਾਲੀ ਕੌਣ ਕੀ ਦੱਸੀਏ ਜਵਾਨੀ ਦੀ ਪਹਿਲੀ ਪੌੜੀ ਤੇ ਸਾਹ ਛੱਡ ਗਈ ਸੀ ਤੇ ਦੂਜੀ ਪੌੜੀ ਕਿਵੇਂ ਘਸੀਟ ਕੇ ਚੜ੍ਹਨ ਦੀ ਮੈਂ ਕੋਸ਼ਿਸ਼ ਕਰ ਰਿਹਾ ਮੈਨੂੰ ਇਹ ਪਤਾ हाँ जी बेगी सगी से जला गयो ਕੀ ਆਖਿਆ कुछ नहीं मालपुड़ो के साथ कुछ और भी है क्या ਘਰ ਵਾਲੀ ਦੀ ਬਰਸੀ ਆ ਤੁਸੀਂ ਹੁਕਮ ਕਰੋ ਬਾਹਰੋਂ ਖਰੋੜੇ ਮੰਗਾ ਦਈਏ इतना तो कोई अपने घर वाली के बर्थडे पे न किया कर तो जितना आप बरसी पे करो कितना प्यार करते थे उसने ਪਿਆਰ ਤਾਂ ਜੀ ਉਹਨੂੰ ਮੈਂ ਆਪਣੇ ਵੱਸੋਂ ਵੱਧ ਕੇ ਕੀਤਾ ਉਹ ਪੂਰਾ ਪਿਆਰ ਤਾਂ ਲੈ ਕੇ ਨਹੀਂ ਗਈ ਹੁਣ ਮੈਂ ਸੋਚਦਾ ਉਹਦੇ ਹਿੱਸੇ ਦਾ ਬਚਿਆ ਕੁਚਿਆ ਪਿਆਰ ਮੈਂ ਦਵਾਂ ਤੇ ਕਿਹਨੂੰ ਦਵਾਂ ਤੁਹਾਡਾ ਸਾਪਾਦਰ मारो घर वाले तो किपके राम ने प्यारे हो लिए जी ਤੁਹਾਡਾ ਘਰ ਵਾਲਾ ਵੀ ਉੱਪਰ ਮੇਰੀ ਘਰ ਵਾਲੀ ਵੀ ਉੱਪਰ ਖਬਰੇ ਉੱਪਰ ਇੱਕ ਮਿਕ ਹੋਏ ਫਿਰਦੇ ਹੁਣ ਤੇ ਆਪਾਂ ਇੱਥੇ ਹਜੇ ਵੀ ਕੱਲੇ ਕੱਲੇ ਤੁਰੇ ਫਿਰਦੇ ना ना सरदार जी मारो घर वाले को करैक्टर तो बहुत अच्छा हो ਕੀ ਆਖਿਆ मतलब काश मैं आपकी कोई मदद कर सकती ਐਡੀ ਵੀ ਕਾਸ਼ਕੂਸ਼ ਵਾਲੀ ਕੋਈ ਗੱਲ ਨਹੀਂ ਦੁੱਖ ਵੰਡਾਇਆ ਹੀ ਘਟਦਾ ਤੇ ਮੈਂ ਤਾਂ ਆਪਣਾ ਦੁੱਖ ਪਹਿਲਾਂ ਹੀ ਘਟਾਉਣ ਨੂੰ ਫਿਰਦਾ था मैं अपना घर नहीं जा सरदार जी मारे ग्राह के आने का वक्त हो लिया ਉਹ ਮੈਂ ਢੌਂਸੀ ਆ को तकड़ो को फॉर्चुनो को बठड़ा नु थले लवा लो नी भेणे ਮਰ ਜਾਣੀ ਤੇ ਹੋਕੇ ਚ ਵੀ ਐਡੀ ਮਠਾਸ ਆ वो सरदार जी थाली को थल्ला लगवाने आए ਉਹ मैं ਤਾਂ ਪਹਿਲਾਂ ਹੀ ਥੱਲੇ ਲੱਗਿਆ ਹੋਇਆ ਆ ਤੇਰੀ ਖੜਕਦੀ ਬਾਲਟੀ ਤੋਂ ਚੇਤਾ ਆਇਆ ਤੁਸੀਂ ਸਾਡੇ ਘਰੇ ਨਹਾਉਣ ਕਦੋਂ ਆਉਣਾ थारो पाछे पाछे आए जाके पानी भरो इतने में ਹੁਣ ਤੱਕ ਤੁਹਾਡਾ ਪਾਣੀ ਤਾਂ ਭਰਦਾ ਸੀ ਇੰਨਾ ਕੁ ਤਾਂ ਸਮਝਣਾ ਚਾਹੀਦਾ ਸੀ अब बुढ़िया ने टटोल के देखिए पता तो करिए कि लाडी इनका जवाक हैगा कि नहीं ਆਹੋ ਕੀ ਪਤਾ ਉਹਨਾਂ ਨੂੰ ਆਪਣੇ ਭਰਾ ਦੱਸ ਕੇ ਸਾਨੂੰ ਹੀ ਚਾਰ ਗਿਆ ਹੋਵੇ चल को तकड़ो को फॉर्चुनो को बठड़ा नु थले लवा लो नी भेणे ओ सरदार जी लिया थमे तकड़ा दे दिए चरखा तो है नहीं तगड़ा की ना साई लेना ओ तो ना देखो नीरे दी टोकरी ओ सरदार जी के बात आज कोई घर के मानस देखे कौन ਮਾਨਸਾ ਨੂੰ ਤੂੰ ਛੱਡ ਇੱਧਰ ਭਲੇ ਮਾਨਸਾਂ ਦੀ ਗੱਲ ਕਰ जितरों की फोटो देखो भले मानस तो देखो कौन मैं तो यो पूछूं कि थारो कितनों बेटो है सरदार जी दो ने हाँ? ਤੇ ਤੀਜਾ ਲਾਡੀ ਉਹਨੂੰ ਭੁੱਲ ਗਿਆ ਉਹ ਕਿਹੜਾ ਮੁੰਡਾ ਆ ਮਰੀਜਾ ਕੁੜੇ ਤੁਸੀਂ ਇਹਨਾਂ ਚੌਰੇ ਬੁੜਿਆਂ ਕੋ ਬੈਠੀਆਂ ਕੀ ਕਰਦੀਆਂ ਅੱਗੇ ਘੱਟ ਵਿਗੜੇ कुछ नहीं माता जी हम तो सामान बेचने आए थे ਬੜੀ ਸਣੀ ਆਏ मारे बेटी है जी सुथरी तो घनी दिखे पर क्या फायदा बहन जी गरीब की छोरी पे आंख तो सभी रखे पर सर पे हाथ कोई न धरे इससे अच्छा तो माड़ी दिखे कम से कम बुरी नजरों से तो बचे रहे मारी बेटो ਭਾਗ ਚੰਗੇ ਹੋਣਗੇ ਨਾ ਤਾਂ ਕੋਈ ਚੰਗਾ ਮੁੰਡਾ ਮਿਲ ਜੂਗਾ चंगो कित मिले बहन जी इसके साथ कौन सा कोई सरदार का बेटा शादी करा लेगा जब का इसका बाप मरा है मेरे तो सर पे टेंशन रहती है कि कब इसका ब्याह हो जाए अपने घर में जावे मेरी टेंशन रहे ਫਿਕਰ ਨਾ ਕਰਿਆ ਕਰ ਹੋ ਜੂ ਇਹਦਾ ਵਿਆਹ ਮਿਲ ਜੂ ਮੁੰਡਾ ਵਧੀਆ थारो इतना बड़ा मुंह में घी शक्कर सरदारनी अब सरदारनी धमे नहीं कुछ लेना चुल्ले की पत्ती ਨਹੀਂ ਕੁਛ ਨਹੀਂ ਚਾਹੀਦਾ चल बेटा तकड़ो तो लेना कोनी चलो किसी के थल्ला ही लगा ਨਹੀਂ ਮੇਰਾ ਘਰ ਵਾਲਾ ਤਾਂ ਵਿੰਗਾ ਟੇਡਾ ਜਿਹਾ ਵਾ यो भी तो बिंग दड़ेंगो ही दिखो यो कौन सो सीधो दिखो ਇਹ ਤੇ ਮੇਰਾ ਭਤੀਜਾ ਵਾ ਰੋਜ਼ ਕੁੜੀਆਂ ਵਾਲੇ ਦੇ ਰਿਸ਼ਤੇ ਲਈ ਸਾਡੇ ਘਰ ਆਉਂਦੇ ਜਾਂਦੇ ਰਹਿੰਦੇ ਆ ਇਸੇ ਕਰਕੇ ਫੋਟੋਆਂ ਇੱਧਰ ਉੱਧਰ ਪਈਆਂ ਰਹਿੰਦੀਆਂ ਨੇ 10 ਕਿੱਲੇ ਦੇ ਹਿੱਸੇ ਆਉਂਦੇ ਨੇ 10 किले में तो 200 तंबू गड़ जाओगे अम्मा ਸੋਹਣਾ ਨਾ 10 किलो के साथ तो घने सुंदर दिखे कड़े गए हो लड़को ਜਾਣਾ ਕਿੱਥੇ ਆ ਇਹਨੂੰ ਨਾ ਖਾਸ ਟ੍ਰੇਨਿੰਗ ਲਈ ਭੇਜਿਆ ਵਾ ਕਿਤੇ ਕੀ ਨਾ ਗਿੱਡੀ ਤੇਰਾ जी राधा ਕੁੜੀ ਤਾਂ ਸੋਹਣੀ ਆ ਤੇਰੀ ਮੈਂ ਉਂਝ ਹੀ ਪੁੱਛਿਆ ਵਾ ਇਹ ਨਾ ਸੋਚ ਲਈ ਵੀ ਖਰੇ ਆਪਣੇ ਭਤੀਜੇ ਨਾਲੇ ਦੇ ਰਿਸ਼ਤੇ ਦੀ ਗੱਲ ਸੋਚ ਰਹੀ ਆ ਮੈਂ नो नो जमो ही नहीं
ਵੈਸੇ ਜੇ ਇਹਦੇ ਨਾਲ ਇਹਦਾ ਰਿਸ਼ਤਾ ਹੋ ਜੇ ਤੇਰੀ ਕੁੜੀ ਦੇ ਤਾਂ ਭਾਗ ਖੁੱਲ ਜਾਣਗੇ। ਮਾਰੇ ਲਾਡੋ ਕਹਿਤਣਾ ਬਾ ਕਿੱਥਾ ਸਰਦਾਰਨੀ ਹੈ ਅੰਮਾ। ਬਸ ਬੇਟਾ ਸੁਣੇਗਾ ਰੱਬ ਮਾਰੋ ਵੀ। ਰਾਧਾ ਇੱਕ ਮੁੱਠੀ ਖੋਲਤੀ ਏ। ਲੈ ਬਣ ਗਈ ਗੱਲ। ਬਸ ਤੈਨੂੰ ਥੋੜਾ ਜਿਹਾ ਜ਼ੋਰ ਲਾਉਣਾ ਪੈਣਾ। ਕਿੱਥੇ? ਮੇਰੇ ਤੇ ਉੱਤਾ ਬੈਠ ਕੇ ਫੋਟ ਗੱਲਾਂ ਨਾਲ ਖਰਿਆ ਮੈਂ ਮੰਨ ਨਹੀਂ ਜਾਵਾਂ ਰਿਸ਼ਤੇ ਨੂੰ। ਜਿਤਨੋ ਮਰਜੀ ਜ਼ੋਰ ਲਗਾ ਲਈਏ ਸਰਦਾਰਨੀ ਹੈ ਖੂ ਕੀ ਇੱਟ ਚਬਾਰਾ ਨਾ ਕਿੱਥੇ ਲੱਗਾ ਹੈ। ਬਸ ਬੇਟਾ ਨਿੱਕੀ ਗੱਲਾਂ ਕਰਦੀ ਆ ਤੂੰ। ਗਰੀਬ ਦੀ ਧੀ ਦਾ ਭਲਾ ਹੁੰਦਾ ਹੋਊਗਾ ਤੇ ਮੈਂ ਪੈਰ ਪਛਾਂ ਥੋੜਾ ਖਿੱਚੂੰਗੀ। ਤੂੰ ਦੱਸ ਤੈਨੂੰ ਮੁੰਡਾ ਪਸੰਦ ਆ? ਮਾਰੀ ਤਰਫ ਤੇ ਤਾਂ ਬਾਤ ਪੱਕਾ ਸਮਝੋ। ਚਲ ਠੀਕ ਹੈ ਫਿਰ ਮੈਂ ਗੱਲ ਕਰਕੇ ਵੇਖਦੀ ਆ ਆਪਣੇ ਟੱਬਰ ਨਾਲ। ਖਰਿਆ ਮੰਨ ਨਹੀਂ ਜਾਣ। बस बस मन्ने नहीं जाना। बस रो मत। की हो गया? बाबल का तंबू छोड़ना पड़ा ना, बस थोड़ी इमोशनल हो गई। हाले तो मैं गल करनी आ। लगदियां तंबू दियां इत्थे गड्ड लियो। ਖਾਸਰਾ ਨੰਬਰ ਮੈਂ ਲੱਭ ਲਿਆ ਜੀ। ਇਹ ਮੁੰਡੇ ਦਾ ਤੇ ਇਹਦੇ ਘਰ ਵਾਲੀ ਦਾ ਪਹਿਲਾਂ ਆਧਾਰ ਕਾਰਡ ਦਿਓ। ਕੱਢੋ आधार कार्ड। ਹਾਂ ਹਾਂ ਕੱਢੋ। ਉਹ ਮੇਰਾ ਤਾਂ ਆ ਲੋ ਪਟਵਾਰੀ ਸਾਹਿਬ। ਹਾਂਜੀ ਉਹ ਦੋ ਵੀ ਰਾਧਾ ਰਾਣੀ ਜੀ ਆਧਾਰ ਕਾਰਡ। देखो जी मारा मैं कोई ना किसी ते दार दूर करा जो काम भी लेन देन का करा नकदो नकदी में करा बस। ਉਹ ਮੈਂ ਪਛਾਣ ਪੱਤਰ ਦੀ ਗੱਲ ਕਰਦਾ ਜੀ। देखो जी कुछ भी है जो बोल दिया सो बोल दिया। मारी बेटी का नहीं है आधार कार्ड बस। ਕੀ ਗੱਲ ਹੁਣ ਤੱਕ ਬੇਟੀ ਐਨਆਰਆਈ ਸੀ? मारो थोड़ा ना कोई पक्का टिकाना हो वो तो हम तो आज इत्थे कर लो थे। ਉਹ ਚਲੋ ਜੀ ਜੇ ਨਹੀਂ ਹੈ ਤਾਂ ਪਹਿਲਾਂ ਸਰਪੰਚ ਤੋਂ ਲਿਖਾ ਕੇ ਉਹ ਸਾਹਮਣੇ ਮੁੰਡਾ ਬੈਠਾ ਉਹ ਤੋਂ ਬਣਵਾ ਲਓ ਬਸ ਇੰਨੀ ਗੱਲ ਹੈ। ਚਲੋ ਮੈਂ ਸਰਪੰਚ ਤੋਂ ਲਿਖਾ ਕੇ ਲਿਆਉਣਾ ਜੀ ਹੁਣੇ। ਹੁਣ ਜ਼ਮੀਨ ਤਾਂ ਕੁੜੀ ਦੇ ਨਾਂ ਲਵਾਉਣੀ ਕਿ ਨਹੀਂ ਭਲਾ? ਮੈਂ ਉਦੋਂ ਤੱਕ ਛੋਟੇ ਪਟਵਾਰੀ ਕੋਲ ਆਧਾਰ ਕਾਰਡ ਦੇ ਕਾਗਜ਼ ਪੂਰੇ ਕਰਾਉਣਾ ਜੀ। चलो हम भी थोड़ा खुले में बैठ जाए हवा ले लेंगे थोड़ी। ਆ ਲੈ ਲਓ ਹਵਾ ਉੱਥੇ ਬੈਠ ਜਾਓ ਬਾਹਰ। ਲੈ ਲਓ ਹੁਣ 5-5 ਕਿੱਲੇ ਗਾਹ ਹੋ ਗਏ। ਸਾਲੇ ਜ਼ਮੀਨ ਦੇ ਬਣੇ ਫਸ ਗਏ ਯਾਰ ਸੱਚੀ। क्यों? ਯਾਰ ਉਹ ਸਕੈਨਿੰਗ ਵਾਲੀ ਮਸ਼ੀਨ ਤੇ ਹੱਥ ਰੱਖਦੀ ਪਤਾ ਲੱਗ ਜਾਣਾ ਕਿ ਮੇਰਾ ਤਾਂ ਆਧਾਰ ਕਾਰਡ ਬਣਿਆ ਹੋਇਆ ਬਲਵਿੰਦਰ ਸਿੰਘ ਦੇ ਨਾਂ ਤੋਂ। ਕੀ ਨਾਂ ਹੈ? ਰਾਧਾ ਕੌਰ ਭੁੱਲਰ। ਸਪੁੱਤਰੀ ਗੰਗਾ। ਲਾਡੀ ਤੂੰ ਕਰ ਵੀਰ ਬਣ ਕੇ ਕੁਛ ਯਾਰ। ਜੇ ਅਸੀਂ ਫਸ ਗਏ ਨਾ ਤਾਂ ਤੂੰ ਵੀ ਮਰੇਗਾ ਨਾਲ। ਮੈਂ ਕਿਉਂ ਮਰੂੰਗਾ? ਗੱਲ ਸੁਣ ਲਓ ਮੇਰੀ। ਮੈਂ ਤਾਂ ਆਪਦੇ ਘਰਦਿਆਂ ਨੂੰ ਕਦੇ ਕੋਈ ਵਿਆਹ ਤਾਂ ਮੇਰਾ ਤੁਸੀਂ ਕੀਤਾ ਸੀ। ਮੈਨੂੰ ਕੀ ਪਤਾ ਮੁੰਡੇ ਨਾਲ ਕਰਤਾ। घर वाले पागल ने आखण के महीना हो गया तेन उधर वाला रहते को अजे तक मुंडे कुड़ी का पता नहीं लगा। इन्ना भी कोई नशेड़ी नहीं हुंदा। ਸਾਲਿਓ ਮੈਂ ਤੁਹਾਡੇ ਜਿਹਾ ਲਾਲਚੀ ਬੰਦਾ ਨਹੀਂ ਦੇਖਿਆ। ਗੰਗਾ ਇਹ ਗੰਗਾ क्या है? ਯਾਰ ਤੇਰਾ ਪੁਰਾਣਾ ਠਰਕੀ ਕਾ ਤੂੰ। ਐਵੇਂ ਕਬਾਬ 'ਚ ਹੱਡੀ ਨਹੀਂ ਬਣੀਦਾ ਹੁੰਦਾ। ਉਹ ਮਾਲਕ ਤੀਬ ਨੂੰ 2 ਘੜੀ ਕੱਲਿਆਂ ਖੜ ਲੈਣ ਦੇ। ਤੂੰ ਇੱਥੇ ਮੇਰੇ ਕੋਲ ਖੜ ਜਾ। नहीं मैं उत्थे ठीक हूं। ਮੈਂ ਵੀ ਇੱਥੇ ਆਉਣਾ। नहीं था मैं इत्थे ठीक हूं। ਮੋਟੋ ਦੇ ਨਖਰੇ ਨਹੀਂ ਮਾਰ। ਹਲੋ ਜੀ ਆ ਲੈਣ ਦਾ ਸਰਪੰਚ ਤੋਂ ਲਿਖਾ ਕੇ ਮੈਂ ਤੇ ਆ ਹੁਣ ਬਣਾਈ ਆਧਾਰ ਕਾਰਡ ਠੀਕ ਹੈ। ਆ ਚਲੋ ਜਾਓ ਆਓ ਮੈਂ ਕਾਗਜ਼ ਤਿਆਰ ਕਰਾਤੇ। ਆ ਜਾਓ ਆ ਜਾਓ ਆਓ। ਆ ਜਾਓ ਆਲਾ ਫਾਰਮ ਭਰਿਆ ਪਿਆ। ਆ ਜਾਓ ਰਾਧਾ ਜੀ ਆ ਫਾਰਮ ਭਰਿਆ ਪਿਆ ਤੇ ਆ ਸਰਪੰਚ ਤੋਂ ਲਿਆਂਦਾ ਜੀ ਆ ਦੇਖ ਲਓ। अम्मा मन्ने तो डर लगता है अम्मा। ਲੈ ਦੱਸ ਡਰ ਲੱਗਣ ਨੂੰ ਆਧਾਰ ਕਾਰਡ ਬਣਾਉਣ ਲਈ ਇੱਥੇ ਤੇਰਾ ਖੂਨ ਲੈਣਾ। ਅੰਗੂਠਾ ਲਾਓ ਜੀ। ना 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 मारी बेटी 5 माह तो पढ़ो है गुट्ठा नहीं लगावेगी दस्तखत करेगी गड़े चगड़े करके। ਨਹੀਂ ਨਹੀਂ ਇਹ ਉਹ ਸ਼ਾਹੀ ਵਾਲਾ ਨਹੀਂ ਹੈਗਾ। ਇਹ ਮਸ਼ੀਨ ਆ ਅੰਗੂਠਾ ਰੱਖਣਾ ਕਰ ਹੋ ਗਿਆ ਕੰਮ। हाय मशीन मैं नहीं डालूंगी किसी मशीन में हाथ। एक दफा मारो हाथ आ गया था सिलाई मशीन में। ਉਹ ਤੂੰ ਸਲਾਈ ਮਸ਼ੀਨ ਨੂੰ ਇੱਥੇ ਕੱਛਾ ਸਿਉਣਾ ਗੂਠਾ ਲਾਉਣਾ। ਲਾ ਦਿਓ ਜੀ ਅੰਗੂਠਾ ਬਸ। ਯਾਰ ਜੇ ਤੁਸੀਂ ਇਦਾਂ ਕਰੀ ਜਾਓਗੇ ਫਿਰ ਜ਼ਮੀਨ ਕਿੱਦਾਂ ਹੋਏਗੀ ਤੁਹਾਡੇ ਨਾਂ ਤੇ? ਉਹ ਯਾਰ ਬਾਈ ਰਹਿਣ ਦੋ ਕਾਹਤੋਂ ਤੰਗ ਕਰੀ ਜਾਂਦੇ ਉਹਨਾਂ ਨੂੰ। ਉਹ ਯਾਰ ਤੂੰ ਤਾਂ ਪਹਿਲਾਂ ਨਹੀਂ ਚਾਹੁੰਦਾ ਜ਼ਮੀਨ ਉਹਨਾਂ ਦੇ ਨਾਂ ਹੋਵੇ। कसमों नु खबर थारो जमीन देनी दो नहीं देनी तो ना दो। मारी बेटी अंगूठा नहीं लगावेगी बस। साइन करवा लो जहाँ करवाने हैं। हाँ चल बेटी ਉਹ ਗੱਲ ਤਾਂ ਸੁਣੋ ਆਪਣਾ ਰਾਧਾ ਗੰਗਾ ਰਾਧਾ ਗੰਗਾ। ਉਹ ਤੇਰੇ ਪਿੱਛੇ ਤੰਬੂ ਚ ਰਾਤਾਂ ਕੱਟਦਾ ਬਣ ਕੇ ਮੈਂ ਕੁੜੀ ਬਿੱਲੋ ਫੇਰੋਂ ਨੱਚਦਾ ਉਹ ਲੁੱਚੀਆਂ ਨੇ ਗੱਲਾਂ ਤੇਰੇ ਯਾਰ। ਗੰਗਾ ਇਹ ਗੰਗਾ सरदार जी था मैट है। ਮੈਂ ਅੰਦਰ ਆ ਸਕਦਾ? रुको रुको मैं ही आती हूँ। ਉਲਟੀ ਗੰਗਾ। ਗੰਗਾ ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨ ਆਇਆ ਸੀ। बोलो। ਕੱਲ ਮੇਰੇ ਬੇਟੇ ਗੋਗੀ ਮਸਤਾਨਾ ਦਾ ਵਿਆਹ
ਤੇ ਮੈਂ ਚਾਹਣਾ ਮਾਂ ਵਾਲੀਆਂ ਸਾਰੀਆਂ ਰਸਮਾਂ ਤੂੰ ਪੂਰੀਆਂ ਕਰੇ। हाँ मैं क्या कहना चाहबो मारो कोई समझ में ना आवे सरदार ਮੈਂ जी। ਸਮਝਾਉਣਾ ਮੁੱਕਦੀ ਗੱਲ ਇਹ ਆ ਕਿ ਮੈਂ ਤੈਨੂੰ ਗੰਗਾ ਤੋਂ गंगा कौर भुल्लर बनाना चाहना। क्या बकवास कर रहे हो सरदार जी? लोग क्या कहेंगे जिस घर में बेटी दी उसी में माँ घुस गई? कह दी लोगों नू कि जिथे कन्यादान करता उथे मां भी दान करती। मन ने सोचने का वक्त चाहिए सरदार जी। गंगा गल्लां दो यस के नो। छोटो सरदार जी मारो कबीले का कोई देख लेगा। देख लेने ते केड़ा साला देखदा, अज मैं भी ओनू देख लूंगा, पर मैं अज हां कराए बिना नहीं जाना। बोल गंगा बोल संगम होगा कि नहीं? चाचा ओए गंगा लंबी सोच, अपने बारे नहीं सोचना, अपनी कुड़ी बारे सोच। ओनू कितनियां मौजां होणगियां, इस कमरे च बड़ी सोहरे, इस च बड़ी पेके। हां कर दे गंगा प्लीज। अब जल्दबाजी कर रहे हो सरदार जी। कहती जल्दबाजी, थोड़ा की पता केड़े वेले तंबू पट लवो, मैं तो पट्टिया जाऊंगा ना। मन जा मेरी मां मन जा। आज तो हमारी इज्जत की धज्जियां उड़ाओगे तो मैं चलो हमारी तरफ तो हां ही समझो। हाय हाय आई लव यू गंगा। हमारे कबीले के सरदार आ गया तो मैं जाओ ऐठा ते सरदार जी। सरदार आ के साला बघियाड़ ओ तो डरी जांदी है। उसने भी मन्ना प्रपोज किया हुआ है। दस ए मोटो ही मिस खरड़ बनी फिरदी है। रे सरदार मारे तंबू में क्या कर रहे हो है? मेरे मुंडे दा कल ब्याह, कार्ड देना आया सी। कार्ड कटा दिखा। की करेगा देख के? गुरमुखी च पढ़ लेगा? कार्ड दिखाए नू बड़े प्रधान नू। गंगो साची साची बता, ये सरदार के करना चाहे? वही जो मैं करना चाहो। घणो लुच्चो, मैंने लगा इस काम तो तंबू पाड़ना पड़ोगो। ओए इन्हां नू की हो गया? ओ बल्ली गंगो जल्दी जाओ बचाओ उन्हां नू। ओए शगन वाले दिने की कर लगियां ने? शगन नहीं बस शगन करन चलिया, मरन चलिया दोवें। ए क्यों मरन गईयां? इन्हां नू की होया? ओ रुको की कहा तू इन्हां नू? ओ मैं कुछ नहीं किया, सगों मेरी सस कहंदी कि तू ओनू जीन नहीं दिंदा। मैं पर मैं तां कोई हरकत नहीं कीती जिते करके ओनू मरना पवे। ओ भी सवेती ओ धी तां इन्हां ने फड़ ली सी। ओ बल्ली अब डिग चली ही ते मैं फड़ लई। ओ साले अजे फंडिया तां हुण फड़, नहीं मर जाणगियां। भज ले गंगू। जीजा जी खड़ जाओ ना। मैनू पहला ही पता सी कोई नहीं खड़ू नाल सारो चाहंदा ही नहीं कि मेरा विआह होवे। बन्नो बरातियां नाल ना तू ही ठीक है, घट्टो घट नाल तां खड़ी है। विआह तां होऊ गोगी दा, मैं भी वेखदा कौन रोकदा विआह। लो भी कुड़ियो आ गई बरात, करो पत्र रिबन कटवाउण दी तैयारी। शाबाश करो वे करो। कमले होए पे सारे। ओए किधर चले गए? सत श्री अकाल। ढिल्लो पहले सही है? ओ गोगी तू? ओ डैडी तुसी? सत श्री अकाल। सत श्री अकाल जी। ओ तू कल्ला ही आ गया? रात ਨੂੰ ਥੋੜਾ ਕੰਮ ਪੈ ਗਿਆ ਸੀ, ਕਹਿੰਦੇ ਸ਼ਾਮੀ ਇਕੱਠੇ ਹੋ ਜਾਾਂਗੇ ਕੋਈ ਨਾ ਆਪਾਂ। ਅੱਛਾ ਉਹ ਘੋੜੀ ਵਾਲੇ ਨੂੰ ਕੰਜਾ ਸੇ ਦੋਗੇ, ਦਾਤ ਚੋਂ ਕੱਟ ਲਿਓ। ਜੈਲਸਿਆ ਮੁੰਡਾ ਤਾਂ ਪਾਗਲ ਲੱਗਦਾ ਹੈ। तेरे वाला ड्रम जिहा तो फिर तर जाना, मेरे वाली राधा बचाओ। ना गंगा गंगा Mr.
ਹੁਣ ਰਾਜਾ ਸਾਰੇ ਨੇ ਹਲਕਿਆ ਘਰੇ ਚੋੜੀ ਦੇ ਤੇ ਬਾਦੀ ਦੇ ਸੌਰੀ ਜੋ ਮੇਰੇ ਸਾਰੇ ਡਬੋਦੇ ਓਏ ਰਾਧਾ ਉਹ ਜਿਹੋ ਜਿਹੇ ਮੇਰੇ ਭਰਾ ਆ ਮੇਰਾ ਤੇ ਹੱਕ ਹੀ ਨਹੀਂ ਬਣਦਾ ਵਿਆਹ ਕਰਾਉਂਦਾ। ਫੜਿਆ ਨਾ ਜਾਈ ਕਿਤੇ ਉਹ ਇਹਨਾਂ ਦੇ ਹੱਥ ਲੱਗਾ ਨਾ ਤਾਂ ਡੁੱਬ ਕੇ ਮਰਨਾ ਚੰਗਾ ਘੱਟ ਤੋਂ ਘੱਟ ਇੱਜ਼ਤ ਦੀ ਮੌਤ ਤਾਂ ਮਿਲੂਗੀ ਜੇ ਹੁਣ ਹੱਥ ਚ ਆ ਗਏ ਖੜੀਆਂ ਕਰੇਟਾ ਕਰ ਦੇਣਗੇ। ਗੰਗਾ ਰਾਧਾ ਤੈਨੂੰ ਮੈਂ ਆਪਣੇ ਸੱਚੇ ਪਿਆਰ ਦਾ ਸਬੂਤ ਦੇ ਤੋਂ ਵੱਧ ਕੀ ਦਵਾਂ। ਮੈਨੂੰ ਪਾਣੀ ਤੋਂ ਇੰਨਾ ਡਰ ਲੱਗਦਾ ਕਿ ਮੈਂ ਕਦੇ ਝੋਨੇ ਨੂੰ ਪਾਣੀ ਲਾਉਣ ਨਹੀਂ ਗਿਆ। ਇੱਥੇ ਦੇਖ ਲੈ ਮੈਂ ਭਾਖੜੇ 'ਚ ਰੁੜਿਆ ਫਿਰਦਾ। ਗੰਗਾ ਉਹ ਕਿਸੇ ਤਰੀਕੇ ਰਾਧਾ ਨੂੰ ਫੜੋ। ਹਾਂ ਗੰਗਾ ਤੇ ਮੈਲੀ ਹੈ ਓਏ ਆਪਾਂ ਨੂੰ ਇਹੀ ਬਾਹਰ ਲੈ ਕੇ ਜਾਊਗੀ ਡਾਲਫਿਨ ਜੀ। ਸਾਲਾ ਮੇਰੀ ਗੰਗਾ ਨੂੰ ਡਾਲਫਿਨ ਕਹਿੰਦਾ। गंगा निकल जा ये लुच्चो का हाथ लाइयो बिल्कुल भी मैं तो ना ढूंढ लूंगा। साला लुच्चा दस्ता ਸਰ ਮੈਨੂੰ ਲੱਗਦਾ ਨਾ ਇਹ ਸਹੁਰਿਆਂ ਨੇ ਬਹੁਤ ਸਤਾਈਆਂ ਹੋਈਆਂ ਨੇ। ਜਦੋਂ ਵੀ ਕੁਝ ਪੁੱਛਦੇ ਆ ਬਸ ਰੋਣ ਲੱਗ ਜਾਂਦੀਆਂ ਨੇ। ਡੋਮੈਸਟਿਕ ਵਾਇਲੈਂਸ ਦਾ ਕੇਸ ਹੈ ਜੀ, ਸਾਫ਼ ਦਿਖ ਰਿਹਾ ਜੀ। ਮੈਨੂੰ ਵੀ ਜੀਤੇ ਇਹੀ ਲੱਗਦਾ। मैंने तो बहुत तंग किए इन सब ने मेरे लाडो। ਬਿਆਨ ਲਿਖੋ ਇਹਨਾਂ ਦੇ। ਸਰ ਹਾਲੇ ਬਿਆਨ ਦੇਣ ਦੀ ਹਾਲ 'ਚ ਹੈ ਨਹੀਂ ਇਹ। ਚੁੱਪ ਹੋ ਜਾ ਮੇਰੇ ਲਾਡੋ। ਪਰੇਸ਼ਾਨ ਨਾ ਹੋਵੋ, ਤੁਹਾਡੇ ਨਾਲ ਪੂਰਾ ਇਨਸਾਫ ਹੋਊਗਾ। ਪਹਿਲਾਂ ਇਹਨਾਂ ਦੇ ਕਬੀਲੇ ਦੇ ਸਰਦਾਰ ਦੇ ਬਿਆਨ ਲਈਏ। ਚੱਲ ਜੀ ਜਨਾਬ। ਤੂੰ ਕੁੜੀ ਦਾ ਪਿਓ ਹੈ? पियो जी सही समझ लो साहब जी। ਸਮਝ ਲੋ ਦਾ ਕੀ ਮਤਲਬ ਓਏ? ਧੱਕੇ ਨਾਲ ਪਿਓ ਬਣਿਆ ਤੂੰ? वो ਕੀ ਅਸਲੀ ਮਾਜਰਾ ਕੀ ਹੈ ਉਹ ਦੱਸ ਮੈਨੂੰ। वो गंगू है जी उस लाडो की माँ। यो सरदारो उस पर पूरी नजर रखा तो लुच्चो है पूरा। लुच्चो कौन? यो नारंगी पगड़ी वालों पाछे। ਓਏ ਕਿੱਧਰ ਲੁਕਦਾ ਫਿਰਦਾ? ਥਾਣੇ 'ਚ ਲੁਕਣ ਵਿੱਚ ਹੀ ਖੇਡਣਾ ਹੈ? ਇੱਧਰ ਆ ਕਿਵੇਂ ਆਵਾਂ? थानेदार साहब नैट छाल मारन करके लीड़े भावें मेरे लिबड़े हो सकते हैं पर नीत मेरी बिल्कुल साफ आ। मैं तो गंगा नूं अपने विआह लई मनाउंदा सी कि गरीब दी रोटी पकदी हो जावे पर जनाब गंगा ने मैनूं आप दस्सिया कि सतरंगी पग वाला उहनूं अद्धी रात नूं आके ठालदा सी नाले गंदियां गल्लां करदा सी। अंजे मेरे ते विश्वास नहीं भावें गंगा नूं पुछ लो। ਇਹ ਦੋਹਾਂ ਚੋਂ ਗੰਗਾ ਕੌਣ ਹੈ? ਜਿਹੜੀ ਜ਼ਿਆਦਾ ਸੋਹਣੀ ਆ। ਓਏ गद्दर जी। हाँ लुच्चो। ਉਹ ਤੂੰ ਛੱਟ ਪੈ। ਚੁੱਪ ਓਏ। ਗੰਗਾ ਇਹ ਬਣਜਾਰਾ ਤੇਰਾ ਕੀ ਲੱਗਦਾ? ਕੁਛ ਨਹੀਂ। ਤੇ ਫਿਰ ਤੈਨੂੰ ਅੱਧੀ ਰਾਤ ਨੂੰ ਆ ਕੇ ਠਾਉਂਦਾ ਕਿਉਂ ਸੀ? ਜਨਾਬ ਹੁਣ ਸਾਰਿਆਂ ਦੇ ਸਾਹਮਣੇ ਕੀ ਦੱਸੇ ਵਿਚਾਰੀ। ਓਏ ਕਿੱਥੇ ਚੱਲਿਆ? ਇੱਧਰ ਆ। ਦੱਸ ਗੰਗਾ ਨੂੰ ਅੱਧੀ ਰਾਤ ਨੂੰ ਆ ਕੇ ਕਿਉਂ ਉਠਾਉਂਦਾ ਸੀ? साहब जी मैं तो करवा चौथ खातर उठाया कर तो इसने। ਅੱਛਾ ਤੂੰ ਅੱਧੀ ਰਾਤ ਨੂੰ ਠਾ ਕੇ ਇਹਨੂੰ ਕਰਵਾ ਚੌਥ ਦਾ ਚੰਦ ਦਿਖਾਉਂਦਾ ਸੀ? ਚੰਦ ਦਿਖਾਉਣ ਨੂੰ ਨਹੀਂ ਚੰਦ ਚੜਾਉਣ ਨੂੰ ਆਉਂਦਾ ਸੀ। ਉਹ ਤੂੰ ਛੱਟ ਪੈ। ਚਲੋ ਲੈ ਕੇ ਜਾਓ ਇਹਨੂੰ ਅੰਦਰ ਤੇ ਸੁਣਾਓ ਇਹਨੂੰ ਕਰਵਾ ਚੌਥ ਦੀ ਕਥਾ। नहीं मारे बापू ने छोड़ दो। लाडो रोल जाएगी साहब जी। हाँ ਤੇ ਜਿਹੜੀ ਗੰਗਾ ਰੋਲੀ ਆ ਉਹ ਉਹ ਮਾਂ ਦੀ ਗੱਲ ਛੱਡ, ਕੁੜੀ ਨੇ ਕਿਉਂ ਛਾਲ ਮਾਰੀ ਇਹ ਦੱਸ ਤੂੰ। ਇਹ ਤਾਂ ਮੁੰਡੇ ਨੂੰ ਪਤਾ ਹੋਊ ਜੀ। ਕਿਹੜਾ ਮੁੰਡਾ ਓਏ? ਆ ਖੜਾ ਜੀ ਬੈਂਗਣੀ ਪੱਗ ਵਾਲਾ। ਆ ਇਹ ਤਾਂ ਨਸ਼ੇੜੀ ਐ, ਇਹਦੇ ਕਰਕੇ ਛਾਲ ਮਾਰੀ ਹੋਣੀ ਐ। ਮੈਂ ਤਾਂ ਜੀ ਨਸ਼ੇ ਛੱਡਤੇ, ਉਹ ਤਾਂ ਮੇਰਾ ਵੱਡਾ ਭਰਾ ਤੰਗ ਕਰਦਾ ਤਾਂ ਛਾਲ ਮਾਰੀ ਆ। ਵੱਡਾ ਆਹ? ਉਹ ਨਹੀਂ ਜੀ ਆ। ਓਏ ਕਿੱਧਰ ਲੁਕਦਾ ਫਿਰਦਾ? ਮੈਂ ਜੀ? ਓਏ ਤੂੰ ਵੱਡਾ? ਨਹੀਂ ਤੁਹਾਡੇ ਅੱਗੇ ਕਾਹਦੇ ਵੱਡੇ ਜੀ। ਇੱਧਰ ਆ। ਨਹੀਂ ਬਸ ਠੀਕ ਹੈ ਇੱਥੇ ਜੀ ਹਵਾ ਆਉਣ ਡਈ ਤੇ। ਓਏ ਲਿਆ ਇਹਨੂੰ ਉਰਿਆ। ਮੇਰੀ ਗੱਲ ਓ ਯਾਰ ਭਾਈ ਸਾਹਿਬ ਧੱਕੇ ਤੇ ਨਾ ਮਾਰੋ, ਮੈਂ ਵੀ ਇੱਜ਼ਤਦਾਰ ਆਦਮੀ ਆ। ਓਏ ਘਟਿਆ ਤੇਰੀ ਇੱਜ਼ਤ ਆ? ਨਹੀਂ ਮਤਲਬ ਇੱਜ਼ਤ ਤੇ ਬਾਹਰ ਹੁੰਦੀ, ਮਤਲਬ ਤੁਸੀਂ ਥਾਣੇ 'ਚ ਆਪਣੇ ਹਿਸਾਬ ਨਾਲ ਹੀ ਚੱਲੋ। ਪਰ ਚੱਲਣ ਤੋਂ ਪਹਿਲਾਂ ਨਾ ਜੀ ਮੇਰੀ ਇੱਕ ਗੱਲ ਸੁਣ ਲਓ, ਉਸ ਤੋਂ ਬਾਅਦ ਭਾਵੇਂ ਮੈਨੂੰ ਤਿਹਾੜ ਜੇਲ੍ਹ 'ਚ ਸੁੱਟ ਦਿਓ। ਦਰਅਸਲ ਆ ਜਿਹੜਾ ਮੇਰਾ ਭਰਾ ਹੈਗਾ ਨਾ ਜੀ, ਇਹਦੀ ਬਾਹਰ ਵੀ ਕਿਤੇ ਸੈਟਿੰਗ ਹੈਗੀ ਕਿਸੇ ਹੋਰ ਕੁੜੀ ਨਾਲ ਵੀ। ਮੈਂ ਤੈਨੂੰ ਵਿਚਾਰੀ ਨੂੰ ਰੋਂਦੀ ਨੂੰ ਚੁੱਪ ਕਰਾਉਣ ਜਾਂਦਾ ਹੁੰਦਾ ਸੀ ਰਾਤ ਬਰਾਤੇ। ਇਹ ਤੇ ਵਿਚਾਰੀ ਕਦੋਂ ਦੀ ਨਹਿਰ 'ਚ ਛਾਲ ਮਾਰਨ ਨੂੰ ਫਿਰਦੀ ਸੀ, ਉਹਦੇ ਭਾਖੜ ਵਾਲਿਆਂ ਨੇ ਪਾਣੀ ਨਹੀਂ ਛੱਡਿਆ। ਇਹ ਵਿਚਾਰੀ ਸਗੋਂ ਲੇਟ ਹੋ ਗਈ। ਸਰ ਇਹਨਾਂ ਦਾ ਤਾਂ ਸਾਰਾ ਟੱਬਰ ਹੀ ਗਲਤ ਹੈ ਜੀ। ਯਾਨੀ ਸਾਰਾ ਆਵਾ ਹੀ ਉੱਤਿਆ ਵਾ। ਹਾਂਜੀ ਨਹੀਂ ਬਸ ਜਿੱਦਾਂ ਵੀਰ ਜੀ ਉਹਨਾਂ ਨੇ ਸ਼ੁਰੂ ਕਰਤਾ। ਤੂੰ ਆਪਣੀ ਗੱਲ ਕਰ ਯਾਰ। ਕਿਹੜੀ ਕੁੜੀ ਨਾਲ ਚੱਕਰ ਆ ਇਹਦਾ?
ਹੈ? ਉਹ ਵੀ ਬਹੁਤ ਸੋਹਣੀ ਹੈ ਜੀ। ਓਏ ਠਰਕੀਆ ਨਾ ਪੁੱਛਿਆ ਉਹਦਾ। ਡਾਕਟਰ ਸੀਰਤ ਬਾਜਵਾ ਨਸ਼ਾ ਛਡਾਊ ਕੇਂਦਰ ਵਾਲੀ ਜੀ। ਬੁਲਾਓ ਉਹਨੂੰ। ਠੀਕ ਹੈ ਜੀ। ਓਏ ਹਾਂ ਤੂੰ ਖੜ ਇੱਥੇ, ਤੈਨੂੰ ਨਹੀਂ ਕਿਹਾ। ਫੋਨ ਕਰੋ। ਕਰਦਾ ਜਨਾਬ। ਜੀਤੇ ਚੈੱਕ ਕਰੋ, ਇਹ ਸਾਰੇ ਕੋ ਹਵਾਲਾਤ ਚ ਆ ਜਾਣਗੇ। ਥਾਣੇਦਾਰ ਸਾਹਿਬ ਮੇਰੇ ਵਾਲੇ ਨੂੰ ਅੰਦਰ ਨਾ ਕਰਿਓ, ਇਹਦੇ ਨਾਲ ਤਾਂ ਮੈਂ ਆਪ ਹੀ ਨਜਿੱਠ ਲੂੰ। ਦਿਲਜੀਤ ਦੇਖੋ, ਸਾਡਾ ਕੋਈ ਕਸੂਰ ਨਹੀਂ ਹੈਗਾ। ਸਾਡਾ ਸਾਥ ਨਹੀਂ ਦੇਣਾ ਤੇ ਨਾ ਦੇ, ਕੋਈ ਗੱਲ ਨਹੀਂ। ਪਰਮਾਤਮਾ ਦੇਖੀ ਸਾਡਾ ਸਾਥ ਦੇਗਾ। ਇੱਥੇ ਆਪੇ ਹੀ ਰੱਬ ਕੋਈ ਫਰਿਸ਼ਤਾ ਭੇਜੇਗਾ ਜਿਹੜਾ ਸਾਡੀ ਸੱਚਾਈ ਦੱਸੇਗਾ। ਜਨਾਬ ਇਹਨਾਂ ਦਾ ਇੱਕ ਬੰਦਾ ਏ ਇਸ ਕੇਸ ਬਾਰੇ ਕੁਝ ਕਹਿਣਾ ਚਾਹੁੰਦਾ ਏ। ਲਓ ਜੀ ਫਰਿਸ਼ਤਾ ਆ ਗਿਆ। ਲੈ ਕੇ ਆਓ ਉਹਨੂੰ। ਗੋਗੀ ਇਹਨੇ ਵੀ ਹੁਣੇ ਹੀ ਆਉਣਾ ਸੀ। ਤੇਰਾ ਵਿਆਹ ਸੀ ਬੇਟੇ, ਤੂੰ ਗਿਆ ਹੀ ਨਹੀਂ ਵਿਆਹ ਦੇ ਆਪਣੇ। ਹੈ ਪੈਰੀ ਪੈਨ ਅੰਕਲ। ਜਨਾਬ ਇਹ ਨੱਥੇ ਦਾ ਮੁੰਡਾ ਜੀ, ਗੋਗੀ। ਗੋਗੀ ਮਸਤਾਨਾ। ਇਹ ਤਾਂ ਪੂਰਾ ਪਾਗਲ ਹੈ ਜੀ, ਇਹਨੂੰ ਕੀ ਪਤਾ। ਕੋਈ ਨਾ, ਅੱਜ ਪਾਗਲ ਦੀ ਜੀਕੇ ਵੀ ਸੁਣ ਲਓ। ਮੇਰਾ ਵਿਆਹ ਤੜਾਇਆ ਨਾ। ਦਰਅਸਲ ਇਹਦਾ ਪਾਗਲਖਾਨੇ ਇਲਾਜ ਚੱਲਦਾ ਜੀ। ਮੈਂ ਤੁਹਾਨੂੰ ਡਾਕਟਰ ਦਾ ਨੰਬਰ ਦੇਣਾ, ਤੁਸੀਂ ਉਹਦੇ ਨਾਲ ਗੱਲ। ਜੋ ਤੂੰ ਵੇਖਿਆ ਉਹ ਦੱਸ। ਗੰਦ ਵੇਖਿਆ, ਨਿਰਾ ਗੰਦ। ਇਹਨਾਂ ਨੇ ਘਰੇ ਬੈਂਕਾਕ ਬਣਾਇਆ ਪਿਆ ਸੀ। ਇਹ ਉਹਦੇ ਪਿੱਛੇ, ਉਹ ਉਹਦੇ ਪਿੱਛੇ ਤੇ ਇਹ ਕਿਸੇ ਹੋਰ ਪਿੱਛੇ। ਇਹਨਾਂ ਨੂੰ ਲੱਗਦਾ ਸੀ ਮੈਂ ਸੌਂ ਗਿਆ, ਪਰ ਬੈਂਕਾਕ 'ਚ ਕਿਤੇ ਨੀਂਦ ਆਉਂਦੀ ਹੈ ਜੀ। ਮੈਂ ਜੋ ਕੁਝ ਵੇਖਿਆ ਇਸ ਫਿਲਮ 'ਚ ਲਿਖਤਾ, ਤੁਸੀਂ ਪੜ੍ਹ ਲਿਓ। ਇਹ ਤਾਂ ਪੜ੍ਹਨ ਵਾਲੀ ਹੋਣੀ ਜਨਾਬ। ਦੱਸੋ ਜੀ, ਜਿਹੜਾ ਫਿਲਮਾਂ ਲਿਖੀ ਫਿਰਦਾ ਕਿੰਨੀ ਕਾਗਲ ਹੋਣੀ ਫਿਲਮਾਂ ਵਾਲੇ ਦੇ ਪਾਗਲ। ਚੁੱਪ ਜਨਾਬ, ਉਹ ਡਾਕਟਰ ਮੈਡਮ ਆ ਗਈ, ਭੇਜੋ। ਮੈਨੂੰ ਇੱਥੇ ਕਿਉਂ ਸੱਦਿਆ? ਦੱਸਦੇ ਆ ਜੀ, ਤੁਸੀਂ ਇੱਧਰ ਆਓ ਮੇਰੇ ਨਾਲ। ਇਹਨੂੰ ਜਾਣਦੇ ਹੋ ਤੁਸੀਂ? ਲਾਡੀ ਤੁਸੀਂ ਇੱਥੇ? ਹਾਂਜੀ ਇੱਥੇ। ਸੀਰਤ ਜੀ ਤੁਹਾਡੇ ਖਿਲਾਫ ਕੰਪਲੇਂਟ ਹੈ। ਤੁਸੀਂ ਵਿਆਹੇ ਹੋਏ ਬੰਦੇ ਨਾਲ ਪਿਆਰ ਦੀਆਂ ਪੀਂਘਾਂ ਪਾ ਕੇ ਉਹਦਾ ਘਰ ਬਰਬਾਦ ਕੀਤਾ ਹੈ। ਆ ਕੀ ਕਹਿ ਰਹੇ ਹੋ ਤੁਸੀਂ? ਇਸ ਕਰਕੇ ਮੈਨੂੰ ਸੱਦਿਆ? ਮੇਰੀ ਅਮਰੀਕਾ ਦੀ ਫਲਾਈਟ ਹੈ ਅੱਜ। ਕੋਈ ਨਾ ਜੀ, ਇਹ ਵੀ ਸਾਰੇ ਅਮਰੀਕਾ ਹੀ ਭੇਜਣੇ ਆ। ਜਿਵੇਂ ਦੋ ਦੋ ਰੱਖੀ ਫਿਰਦੇ ਆ, ਰਿਵਾਜ ਵੀ ਤਾਂ ਉੱਥੋਂ ਦਾ ਹੀ ਫੋਲੋ ਕਰਦੇ ਆ। ਤਾਰੀ ਮੇਰੇ ਦਾੜੀ ਨਿਕਲਣ ਲੱਗੀ। ਆਪਾਂ ਜਲਦੀ ਜਲਦੀ ਬਿਆਨ ਲਿਖੇ ਘਰ ਨੂੰ ਚੱਲੀਏ, ਨਹੀਂ ਤਾਂ ਫਸ ਜਾਵਾਂਗੇ। ਸਾਹਿਬ ਜੀ ਮਾਰੋ ਬਿਆਨ ਲਿਖ ਲੋ, ਮਾਨਾ ਘਰਾਂ ਜਾ ਕੇ ਬੱਕਰੀ ਚੋਣੋ ਹੈ। ਚਲੋ ਭੈਣੋ ਆਜੋ ਆਜੋ, ਸ਼ਾਬਾਸ਼ ਚਲੋ ਬੇਟੇ ਆਜੋ। ਲਾਡੀ ਇਹ ਸਭ ਕੀ ਚੱਲ ਰਿਹਾ? ਜਨਾਬ ਰਿਪੋਰਟ ਲਿਖਾਉਣੀ ਹੈ ਜੀ। ਆ ਮੇਰੀ ਬੱਚੀ ਦੇ ਨਾਲ ਬਹੁਤ ਵੱਡਾ ਧੋਖਾ ਹੋਇਆ। ਆਓ ਇਧਰ ਆ ਜਾਓ। ਹਾਂਜੀ ਬੋਲੋ ਜੀ। ਬੱਲੀ ਤੂੰ? ਥੋੜੀ ਮਰ ਗਈ। ਹਾਂ ਉਹ ਬੱਲੀ ਤੂੰ? ਬੱਲੀ ਤੂੰ? ਬੱਲੀ ਤੂੰ? ਓਏ ਬੱਲੀ ਤੂੰ ਕੀ ਲਾਈ ਹੈ? ਅੱਗੇ ਵੀ ਵਧੋ। ਬੱਲੀ ਤੂੰ ਇਹ ਕੀ ਬਣਿਆ ਫਿਰਦਾ ਹੈ? ਓਏ ਬੱਲੀ ਨਹੀਂ, ਇਹ ਰਾਧਾ ਹੈ, ਗੰਗਾ ਦੀ ਧੀ। ਰਾਧਾ? ਕੌਣ ਰਾਧਾ? ਇਹਦੇ ਬਲਵਿੰਦਰ ਸਿੰਘ ਹੈ। ਓ ਸ਼ਰਮ ਨਹੀਂ ਆਉਂਦੀ? ਕੀ ਬਣਿਆ ਫਿਰਦੀ ਤੂੰ? ਪਹਿਲਾਂ ਤੂੰ ਮੈਨੂੰ ਲੋਕਾਂ ਦੀਆਂ ਜ਼ਮੀਨਾਂ ਵਿਖਾਉਣ ਲਈ ਲੈ ਗਿਆ, ਕਦੀ ਤੂੰ ਜਨਾਨੀ ਬਣਿਆ ਫਿਰਦਾ। ਇਹ ਚੱਕਰ ਕੀ ਆ ਓਏ? ਓ ਬਲਵਿੰਦਰ ਸਿੰਘ ਯਾਨੀ ਇਹ ਮੁੰਡਾ? ਹਾਂਜੀ। ਹੋਰ ਕੋਡੀ ਓ ਭੈਣ ਨੂੰ। ਓਏ ਕਿਹੋ ਜੀ ਮਾਂ ਤੂੰ? ਸ਼ਰਮ ਨਹੀਂ ਆਉਂਦੀ ਤੈਨੂੰ? ਹਾਂ ਮੁੰਡੇ ਨੂੰ ਕੁੜੀ ਬਣਾ ਕੇ ਲਈ ਫਿਰਦੀ ਐ। ਤੁਸੀਂ ਕਿਹਨੂੰ ਇਹਦੀ ਮਾਂ ਬਣਾ ਰਹੇ ਹੋ ਜੀ? ਇਹ ਤਾਂ ਇਹਦਾ ਦੋਸਤ ਹੈ ਤਾਰੀ। ਓ ਬੱਲੀ, ਓਏ ਇਹ ਵੀ ਮੁੰਡਾ? ਹਾਂਜੀ। ਓ ਥੋੜੀ ਓ ਮਾਂ ਨੂੰ। ਓਏ ਇਹ ਕੀ ਡਰਾਮਾ ਹੈ? ਹੈ ਆ ਲਾਓ ਸੁਹਾਗ ਜਾ। ਚਲੋ ਖੜੇ ਹੋ ਜਾਓ। ਲਾਓ ਚਾਟੇ। ਓ ਥੋੜਾ ਓ ਜੀਤੇ ਪੁੱਤ ਪਾ 420 ਦਾ ਪਰਚਾ ਇਹਨਾਂ ਤੇ। ਪਾਓ ਜੀ ਜਲਦੀ ਪਾਓ। ਰੁਕ ਜਾਓ ਜਨਾਬ, ਇਹਨਾਂ ਦਾ ਕੋਈ ਕਸੂਰ ਨਹੀਂ। ਇਹ ਸਾਰਾ ਕੁਝ ਮੇਰੇ ਨਸ਼ਿਆਂ ਦੀ ਲੱਤ ਕਰਕੇ ਹੋਇਆ। ਭਰਾਵਾਂ ਨੇ ਸ਼ਰਤ ਰੱਖੀ ਸੀ ਕਿ ਜੇ ਮੇਰਾ ਵਿਆਹ ਹੋਇਆ ਤਾਂ ਮੈਨੂੰ ਮੇਰੇ ਹਿੱਸੇ ਦੀ ਜ਼ਮੀਨ ਮਿਲੇਗੀ। ਮੈਨੂੰ ਨਸ਼ੇੜੀ ਨੂੰ ਕਿਸੇ ਨੇ ਕੁੜੀ ਕੀ ਦੇਣੀ ਸੀ। ਮੈਂ ਫਿਰ ਇਹਨਾਂ ਨੂੰ ਹੀ ਕੁੜੀਆਂ ਬਣਾ ਕੇ ਲਿਆਇਆ। ਓਏ ਇਹ ਤਾਂ ਕਰਦਾ ਹੀ ਪੁੱਠੇ ਕੰਮ ਹੈ। ਉਹ ਤੁਸੀਂ ਇਹਦੇ ਮਗਰ ਕਿਵੇਂ ਲੱਗੇ ਦੋਵੇਂ ਜਾਣੇ? ਓਏ ਹੋਰ ਕੀ ਕਰਦਾ ਸਰ? ਜਿਹੜੀ ਕੁੜੀ ਨੂੰ ਮੈਂ ਪਸੰਦ ਕਰਦਾ ਸੀ ਉਹਦੇ ਡੈਡੀ ਨੂੰ ਮੁੰਡਾ ਜ਼ਮੀਨ ਵਾਲਾ ਚਾਹੀਦਾ ਸੀ, ਪਰ ਮੇਰੇ ਕੋਲ ਤਾਂ ਹੈ ਹੀ ਨਹੀਂ ਸੀ ਜ਼ਮੀਨ।
ਮੇਰ ਇਹ ਮੈਂ ਸਾਰਾ ਕੁਝ ਤੇਰੇ ਲਈ ਕੀਤਾ। ਮੇਰੇ ਕੋਲ ਹੋਰ ਕੋਈ ਰਸਤਾ ਹੀ ਨਹੀਂ ਸੀ। ਬੱਲੀ, ਮੈਨੂੰ ਇਹ ਤਾਂ ਪਤਾ ਸੀ ਕਿ ਤੂੰ ਮੈਨੂੰ ਬਹੁਤ ਚਾਹੁੰਦਾ ਹੈ, ਪਰ ਤੂੰ ਮੇਰੇ ਲਈ ਇਸ ਹੱਦ ਤੱਕ ਚਲਾ ਜਾਏਗਾ, ਇਹ ਮੈਂ ਕਦੀ ਨਹੀਂ ਸੋਚਿਆ ਸੀ। ਤੁਸੀਂ ਮੈਨੂੰ ਤਾਂ ਸੱਚਾਈ ਦੱਸ ਸਕਦੇ ਸੀ ਨਾ। ਸਿਰਤ, ਮੈਂ ਤੈਨੂੰ ਕੀ ਦੱਸਦਾ ਕਿ ਮੈਂ ਕੀ ਕਰਦਾ ਫਿਰਦਾ। ਇੱਕ ਝੂਠ ਨੂੰ ਛੁਪਾਉਣ ਲਈ ਮੈਨੂੰ 100 ਝੂਠ ਹੋਰ ਬੋਲਣੇ ਪਏ। ਮੈਨੂੰ ਪਤਾ ਮੈਂ ਤੈਨੂੰ ਬਹੁਤ ਹਰਟ ਕੀਤਾ, ਮੈਨੂੰ ਮਾਫ ਕਰ ਦੇ। ਦਿਲਜੀਤ, ਮੈਨੂੰ ਤਾਂ ਪਹਿਲਾਂ ਹੀ ਪਤਾ ਹੈਗਾ ਸੀ ਇਹ ਦੋਨੋਂ ਮੁੰਡੇ ਨੇ। ਮੇਰੀ ਤਾਂ ਨਾ CBI ਨੇ ਸਪੈਸ਼ਲ ਡਿਊਟੀ ਲਾਈ ਸੀ, ਮੈਂ ਤਾਂ ਥੋੜਾ ਇਹਨਾਂ ਦੇ ਪਿੱਛੇ ਪਿੱਛੇ। ਕਿਹੜੀ ਤੇਰੀ ਮਾਂ CBI 'ਚ ਲੱਗੀ ਹੈ ਜਿਹਨੇ ਤੇਰੀ ਡਿਊਟੀ ਲਾਤੀ? ਤੈਨੂੰ ਤਾਂ ਕੋਈ ਹੋਮਗਾਰਡ ਨਾ ਪੁੱਛੇ। ਲੈ ਪੁੱਤ ਮਸਤਾਨਿਆ, ਆਪਦੀ ਫਿਲਮ। ਜਨਾਨੀਆਂ ਬੰਦੇ ਨਿਕਲੇ, ਫਿਲਮ ਹੀ ਗਲਤ ਹੋ ਗਈ। ਓ ਗੋਗੀ ਪੁੱਤ, ਆ ਕਹਿਰ ਨਾ ਗੁਜ਼ਾਰ, ਘੱਟੋ ਘੱਟ ਗੰਗਾ ਵਾਲੇ ਵਰਕੇ ਤਾਂ ਰੱਖ ਲੈ। ਓਏ ਉਹਨਾਂ ਨੂੰ ਪੜ੍ਹ ਕੇ ਮੈਂ ਬਾਕੀ ਦੀ ਜ਼ਿੰਦਗੀ ਗੁਜ਼ਾਰ ਲੂੰਗਾ। ਗੰਗਾ भाई जी। ओए गंगा बन। देखो भाई जी, आजकल तारीख को धंधो मंदो चल रहे हो थोड़ो। ठमे उसका महीना बांध लो, सारी उम्र गंगो बन के रहूं थारी। तेनू मैं कुछ नहीं कहना, मैं तो घरे जाके पहला वो गुसलखाना ढाउणा जिथे मैनू तेरे नाल प्यार होया सी। दफा हो जा, नहीं सालिया तेरी गंगा दी गंगोत्री बना दूं मैं। गंगोत्री नहीं वीर जी, गंगोतारी। ਚਾਚੀ, ਤੂੰ ਸਾਡੇ ਦੋਹਾਂ ਦੀ ਵਿਚੋਲਣ ਬਣ ਕੇ ਇਹਦੇ ਘਰਦਿਆਂ ਕੋਲ ਜਾਏਂਗੀ? ਛਿੱਤਰ ਨਾ ਖਾਲੀ ਮੇਰੇ ਕੋਲ ਨਾ। ਹੁਣ ਇਸ ਗੱਲ ਦੀ ਕੀ ਗਰੰਟੀ ਆ ਵੀ ਇਹ ਕੁੜੀ ਆ? ਚਾਚੀ, ਕੀ ਗੱਲ ਕਰਤੀ ਤੂੰ? ਤੈਨੂੰ ਵੇਖਣ ਤੋਂ ਨਹੀਂ ਪਤਾ ਲੱਗਦਾ? ਵੇਖਣ ਨੂੰ ਤਾਂ ਨਾ ਦੋਵਾਂ ਦਾ ਵੀ ਨਹੀਂ ਸੀ ਪਤਾ ਲੱਗਦਾ। ਮੈਨੂੰ ਪਤਾ, ਜਿਸ ਤਰ੍ਹਾਂ ਗੰਗਾ ਨੂੰ ਜੱਫੀਆਂ ਪਾ ਪਾ ਕੇ ਮੈਂ ਤੇਰੇ ਨਾਲ ਵਿਆਹ ਲਈ ਮਨਾਇਆ ਸੀ, ਸੋਚ ਸੋਚ ਕੇ ਖਿੱਚ ਚੜਦੀ ਆ। ਉਹ ਤਾਂ ਮੇਰੀ ਮਿਲਣੀ ਵੀ ਗੰਗਾ ਨਾਲ ਕਰਾਤੀ। ਮਰ ਜਾਣੇ ਓਨੀ ਤੁਸੀਂ ਸਾਰੇ ਭਰਾਵਾਂ ਨੇ ਰਲ ਕੇ ਗੰਗਾ ਨੇ ਮੈਲੀ ਕੀਤੀ, ਜਿੰਨੀ ਕੱਲੀ ਗੰਗਾ ਨੇ ਚਾਚੀ ਮੈਲੀ ਕਰਤੀ।